ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਨੰਦ ਨਾ ਸਕਾ ਤੂੰ ਠਾਕੁਰ ਗੂੰਜ ਭਗਵਾਨਾ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਬੁਧ ਰਹੇ ਸੁਣਤੇ ਬੁਧ ਰਹੇ ਬਿਨ ਸਹਿ ਪਾਪ ਕਨੇਰੇ ਪਸ਼ੂ ਪਰੇ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦੇਵਾਏ ਜਿਉ ਧਰਤੀ ਚਰਨ ਤਲੈ ਦੇ ਉਪਰ ਆਵਹਿ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਹੇ ਹਰ ਜੀਉ ਨਿਮਾਣਿਆ ਤੂੰ ਮਾਣ ਨਿਜੀ ਜਿਆ ਚੀਜ ਕਰੈ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੈ ਕਾਤ ਉਪਦੇਸ਼ ਝਿੜਕੇ ਬਹੁ ਭਾਤੇ ਬਾਹੁੜ ਪਿਤਾ ਗਾਲ ਲਾਵੈ ਪਿਛਲੇ ਆਗਣ ਮਕਸਦਾਏ ਪ੍ਰਭ ਆਗੈ ਮਾਰਗ ਪਾਵੈ ਪਿਛਲੇ ਆਗਣ ਮਕਸਦਾਏ ਪ੍ਰਭ ਆਗੈ ਮਾਰਗ ਪਾਵੈ ਮੂਕ ਗੁਜਰ ਹੈ ਸ਼ਾਸਤਰ ਖੰਡ
ਤਿੰਗ ਗਿਰਨ ਚੜ ਜਾਏ। ਅੰਧ ਲਖੈ ਬਦਲੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਗਾਵਹਿ ਪਾਇਆਲ, ਭਗਤ ਨਾ ਗਾਵ ਭਯੰਕਰ। ਮਹਾਦੇਵ ਗੁਣ ਰਵੈ, ਸਦਾ ਜੋਗੀ ਜਤ ਜੰਗਮ। ਗੁਣ ਗਾਵਹਿ ਪਾਇਆਲ, ਭਗਤ ਨਾ ਗਾਵ ਭਯੰਕਰ। ਮਹਾਦੇਵ ਗੁਣ ਰਵੈ, ਸਦਾ ਜੋਗੀ ਜਤ ਜੰਗਮ। ਗੁਣ ਗਾਵੈ ਮੁਨ ਬਿਆਸ, ਜਿਨ ਵੇਦ ਵਿਆਕਰਨ ਵਿਚਾਰਿ। ਬ੍ਰਹਮ ਗੁਣ ਉਚਰੈ, ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ। ਬ੍ਰਹਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ। ਜਪ ਕਰ ਸੁਜਸ ਨਾਨਕ ਗੁਰ, ਸਹਿਜ ਜੋਗ ਜਿਨ ਮਾਣਿਓ। ਬ੍ਰਹਮੰਡ ਖੰਡ ਪੂਰਨ ਬ੍ਰਹਮ, ਗੁਣ ਨਿਰਗੁਣ ਸਮ ਜਾਣਿਓ। ਜਪ ਕਰ ਸੁਜਸ ਨਾਨਕ ਗੁਰ, ਸਹਿਜ ਜੋਗ ਜਿਨ ਮਾਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰਣਾ ਨਿਧਾਨ ਗੁਰੂ ਗਰੀਬਨਵਾਰ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੱਲ ਨਾਮੇ ਭੱਟ ਜੀ ਮਹਿਮਾ ਗਾ ਰਹੇ ਹੈ। ਹਜ਼ੂਰ ਦੀ ਆਗਿਆ ਪਾ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਤਿਗੁਰਾਂ ਦਾ ਜਸ ਗਾਉਣਾ ਕੀਤਾ, ਜੋ ਸਵਈਆਂ ਦੀ ਬਾਣੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਉਚਾਰਨ ਕੀਤੇ ਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਿਰੰਕਾਰ ਦਾ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਥਨ ਕੀਤਾ ਹੈ ਕਿ ਸਾਰੀ ਲੋਕਾਈ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦੀ ਹੈ। ਜਗਤ ਅੰਦਰ ਜਿੰਨੇ ਵੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਹਨ, ਸਭ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਗਾਉਂਦੇ ਹੈ। ਦੇਵੀ ਸ਼ਕਤੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਉਚਾਰਨ ਕਰਦੀਆਂ ਨੇ, ਚਾਹੇ ਰਿਖੀ ਹਨ, ਚਾਹੇ ਮੁਨੀ ਜਾਣੇ ਹੈ, ਤਪ ਕਰਨ ਵਾਲੇ ਤਪਸਵੀ ਨੇ, ਭਗਤ ਹਨ, ਗੁਰਮੁਖ ਹਨ, ਹਰ ਕੋਈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਿਰੰਕਾਰ ਦਾ ਸਰੂਪ ਜਾਣ ਕਰਕੇ ਕਥਨ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਉਚਾਰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਹੁਣ ਜਿਵੇਂ ਪਾਠ ਰਸਨਾ ਦੁਆਰਾ ਸਤ ਸੰਗਤ ਦੀ ਬਖਸ਼ਿਸ਼ ਕਰ ਰਹੇ ਹੈ ਕਿ ਹੋਰ ਕਿਹੜੇ ਕਿਹੜੇ ਜੀਵ ਦੇਵੀ ਸ਼ਕਤੀਆਂ ਮਹਾਨ ਸਤਿਪੁਰਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਗਾਉਂਦੇ ਹੈ, ਔਰ ਕਿੰਨੀ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਹੈ। ਮਹਾਨ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਨੇ, ਜੋ ਕਹਿਣੇ ਕਥਨੇ ਤੋਂ ਬਾਹਰ ਨੇ। ਐਸਾ ਉਜਲ ਜਸ ਹੈ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰ ਰਹੇ ਹੈ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਸਭ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਗਾਵਹਿ ਪਿਆਰ। ਭੱਟ ਕੱਲ ਜੀ ਉਚਾਰਨ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਗੁਣ ਹਨ। ਸਤਿਗੁਰੂ ਜੀ ਦੀ ਉਜਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਹੈ। ਪਾਤਾਲ ਦੇ ਵਿੱਚ ਵੀ ਰਹਿਣ ਵਾਲੇ ਜੀਵ ਸਤਿਗੁਰੂ ਜੀ ਦਾ ਜਸ ਗਾਉਂਦੇ। ਸਤ ਸੰਗਤ ਜੀ, ਸੱਤ ਪਾਤਾਲ ਔਰ ਸੱਤ ਆਕਾਸ਼ ਮੰਨੇ ਜਾਂਦੇ ਹੈ। ਇਹ ਜੋ 14 ਲੋਕ ਹਨ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਉਚਾਰਨ ਕਰਦੇ। ਇਹਨਾਂ 14 ਲੋਕਾਂ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਜੀਵ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਗਾਉਂਦੇ। ਹਜ਼ੂਰ ਨੇ ਬਚਨ ਕੀਤਾ ਹੈ, ਗੁਣ ਗਾਵਹਿ ਪਾਤਾਲ। ਕਹਿੰਦੇ ਪਾਤਾਲ ਦੇ ਵਿੱਚ ਰਹਿਣ ਵਾਲੇ ਜਿਹੜੇ ਭੁਜੰਗਮ ਆਦਿਕ ਸੱਪ ਆਦਿਕ ਹਨ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਾਉਂਦੇ। ਪਾਤਾਲ ਵਿੱਚ ਬਲ ਰਾਜਾ ਵੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਉਚਾਰਦਾ ਹੈ। ਭਗਤ ਨਾਗਾਪ ਭਯੰਗਮ। ਭਗਤ ਕੌਣ ਹੈ? ਬਲ ਰਾਜਾ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦਾ ਹੈ, ਜੋ ਸਦਾ ਹੀ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਇੰਨਾ ਇਹ ਬਲੀ ਰਾਜਾ ਹੈ। ਸਾਧ ਸੰਗਤ ਜੀ, ਭਗਵਾਨ ਤੋਂ ਇਹਨਾਂ ਇਹ ਵਚਨ ਕਰਵਾਇਆ ਸੀਗਾ ਵਿਸ਼ਨੂੰ ਭਗਵਾਨ ਜੀ ਤੋਂ, ਜਿਸ ਸਮੇਂ ਛਲ ਕਰਕੇ ਸਾਧ ਸੰਗਤ ਜੀ ਸਤਵੇਂ ਪਾਤਾਲ ਦੇ ਵਿੱਚ ਧਸਾ ਦਿੱਤਾ ਸੀਗਾ। ਕਿਉਂਕਿ 2.5 ਕਰਮਾਂ ਦਾ ਵਚਨ ਕੀਤਾ ਸੀ ਕਿ 2.5 ਕਰਮਾਂ ਦਾਨ ਤੇਰੇ ਤੋਂ ਲੈਣਾ, ਤੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਸੀਗਾ ਬਾਲ ਰਾਜੇ ਦੇ ਕਿ 52 ਕੁ ਉਂਗਲਾਂ ਛੋਟੇ ਕੁ ਜਿੰਨਾ ਇਹ ਕੋਈ ਮੇਰੇ ਦਰ ਤੇ ਮੰਗਣ ਦੇ ਵਾਸਤੇ ਆਇਆ, ਕੀ ਮੇਰੇ ਤੋਂ ਮੰਗ ਲਵੇਗਾ। ਭਾਵੇਂ ਸ਼ੁਕਰਾਚਾਰੀਆ ਨੇ ਬਹੁਤ ਸਮਝਾਇਆ ਸੀ, ਪਰ ਸਾਧ ਸੰਗਤ ਜੀ ਨਹੀਂ ਟਲਿਆ। ਮਨ ਵਿੱਚ ਹੰਕਾਰ ਕੀਤਾ ਕਿ ਮੇਰੇ ਜੱਗ ਦੇ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ, ਹੁਣ ਤੇ ਸੰਪੂਰਨ ਹੋਣ ਹੀ ਵਾਲਾ ਹੈ। ਜਦੋਂ ਹੰਕਾਰ ਮਨ ਵਿੱਚ ਪੈਦਾ ਹੋ ਗਿਆ,
ਆਪਣੇ ਕਹੇ ਹੋਏ ਗੁਰੂ ਦੇ ਬਚਨਾਂ ਨੂੰ ਵੀ ਟਾਲ ਦਿੱਤਾ ਤੇ ਸਾਧ ਸੰਗਤ ਜੀ ਫਿਰ ਐਸਾ ਵਿਰਾਟ ਸਰੂਪ ਧਾਰਨ ਕੀਤਾ ਜਿਹੜਾ ਸਿਰ ਸੀ ਨਾ ਉਹ ਆਕਾਸ਼ ਦੇ ਨਾਲ ਛੋਹਦਾ ਪਿਆ ਸੀਗਾ। ਜਿਹੜੇ ਪੈਰ ਸਨ ਸਤਵੇਂ ਪਤਾਲ ਦੇ ਵਿੱਚ ਧਸੇ ਹੋਏ ਸਨ। ਐਸਾ ਵਿਰਾਟ ਸਰੂਪ ਧਾਰਨ ਕੀਤਾ ਭਗਵਾਨ ਨੇ। ਜਦੋਂ ਵਾਦਨ ਕਰ ਦਿੱਤਾ ਕਿ ਜੋ ਵੀ ਮੰਗਣਾ ਚਾਹੁੰਦੇ ਹੋ ਮੰਗ ਲਓ। ਕਹਿੰਦੇ ਕੇਵਲ 2.5 ਕਰਮਾਂ ਧਰਤੀ ਚਾਹੀਦੀ, ਹੋਰ ਕੁਝ ਜ਼ਿਆਦਾ ਨਹੀਂ। 2 ਕਰਮਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਸਾਧ ਸੰਗਤ ਜੀ ਪੂਰੀ ਮਿਣਤੀ ਵਿੱਚ ਆ ਗਈ ਸੀਗੀ। 2 ਕਰਮਾਂ ਦੇ ਵਿੱਚ ਇੰਨਾ ਵਿਰਾਟ ਸਰੂਪ ਧਾਰਨ ਕੀਤਾ ਸੀਗਾ। ਫਿਰ ਕਹਿਣ ਲੱਗੇ ਅੱਧੀ ਕਰਮ ਅਜੇ ਬਾਕੀ ਬਚੀ ਹੈ। ਫਿਰ ਕਹਿੰਦੇ ਮਹਾਰਾਜ ਮੇਰਾ ਸਰੀਰ ਹੁਣ ਬਾਕੀ ਰਹਿ ਗਿਆ। ਬਾਦ ਰਾਜਾ ਧਰਤੀ ਤੇ ਲੇਟ ਗਿਆ ਸੀਗਾ। ਸਾਧ ਸੰਗਤ ਜੀ ਆਪਣਾ ਚਰਨ ਰੱਖ ਕਰਕੇ ਭਗਵਾਨ ਨੇ ਫਿਰ ਸਤਵੇਂ ਪਤਾਲ ਦੇ ਵਿੱਚ ਧਸਾ ਦਿੱਤਾ ਸੀਗਾ। ਇਹਦੇ ਬਾਪ ਜ਼ਿਕਰ ਆਉਂਦਾ ਕਿ 7 ਜਿਹੜੇ ਪਤਾਲੇ ਆ ਨਾ, ਚੌਥੇ ਪਤਾਲ ਦੇ ਵਿੱਚ ਬਾਦ ਰਾਜਾ ਇਹ ਭਗਤੀ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਐਸਾ ਇਹ ਬਲੀ ਰਾਜਾ ਸਾਧ ਸੰਗਤ ਜੀ ਇਹ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨ ਵਾਲਾ ਇਹ ਭਗਤ ਵੀ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਜਸ ਗਾਉਂਦਾ ਹੈ। ਨਾਗਾਦ ਭੁਜੰਗਮ ਤੇ ਜਿਹੜੇ ਨਾਗ ਹਨ ਸੱਪ ਹਨ ਇਹਨਾਂ ਦੀਆਂ 8 ਗੋਲਾਂ ਮੰਨੀਆਂ ਜਾਂਦੀਆਂ ਨੇ। ਸਾਧ ਸੰਗਤ ਜੀ ਜਿਨ੍ਹਾਂ ਦੇ ਵਿੱਚ ਸ਼ੇਸ਼ ਨਾਗ ਵੀ ਆਉਂਦਾ ਹੈ, ਛੋਟੇ ਕੋ ਭੁਜੰਗਮ ਸੱਪ ਆਉਂਦੇ ਆ ਤੇ ਨਾਗਾਦ ਜਿਹੜੇ ਨਾਗ ਹਨ ਇਹ 8 ਗੁਣਾ ਇਹਨਾਂ ਦੀਆਂ ਸਾਧ ਸੰਗਤ ਜੀ ਮੰਨੀਆਂ ਜਾਂਦੀਆਂ ਹਨ। ਇਹ 8 ਦੀਆਂ 8 ਗੁਣਾ ਵੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਗਾਉਂਦੀਆਂ ਹਨ। ਸ਼ੇਸ਼ ਨਾਗ ਜਿਵੇਂ ਤਸ਼ਕ ਨਾਗ ਵੀ ਹੋਇਆ, ਜਿਉਂ ਇੱਕ ਬਾਸ਼ਕ ਨਾਗ ਵੀ ਹੁੰਦਾ, ਇਹ ਵੱਖੋ ਵੱਖਰੀਆਂ ਇਹਨਾਂ ਦੀਆਂ ਗੁਣਾ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਜਸ ਗਾਉਂਦੇ ਹਨ। ਮਹਾਦੇਵ ਜੋ ਸ਼ਿਵ ਜੀ ਹੈ ਉਹ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਉਚਾਰਨ ਕਰਦਾ ਰਵੈ। ਗੁਣਾਂ ਦੇ ਵਿੱਚ ਇੱਕ ਮਿਕ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਦੇ ਵਿੱਚ ਆਪਣੀ ਸੁਰਤੇ ਬਿਰਤੀ ਜੋੜ ਕਰਕੇ ਸਤਿਗੁਰੂ ਜੀ ਦਾ ਜਸ ਗਾਉਂਦਾ ਹੈ। ਇਹ ਇੱਕ ਮਨਜਿਤ ਹੋ ਕਰਕੇ ਸਤਿਗੁਰਾਂ ਦੇ ਗੁਣ ਉਚਾਰਦਾ ਹੈ। ਸਦਾ ਜੋਗੀ ਜਤ ਜੰਗਮ ਤੇ ਜਿੰਨੇ ਵੀ ਸਾਧ ਸੰਗਤ ਜੀ ਸ਼ਿਵ ਜੀ ਦੀ ਆਰਾਧਨਾ ਕਰਨ ਵਾਲੇ ਜੋਗੀ ਹੈ, ਇਹ ਜੰਗਮ ਜਿਹੜੇ ਹਨ ਸਾਧ ਸੰਗਤ ਜੀ ਇਹ ਵੀ ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਾਉਂਦੇ ਨੇ। ਜੋਗੀ ਜਿਨ੍ਹਾਂ ਦੀ ਸੁਰਤ ਰੱਬ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਸੁਰਤ ਨੂੰ ਜੋੜਦਿਆ ਉਹਨਾਂ ਨੂੰ ਜੋਗੀ ਆਖਿਆ ਜਾਂਦਾ ਹੈ। ਜੋਗੀ ਦਾ ਅਸਲ ਦੇ ਵਿੱਚ ਆਖਰੀ ਅਰਥ ਇਹੋ ਹੀ ਹੈ ਸਾਧ ਸੰਗਤ ਦੀ ਜੁੜਿਆ ਹੋਇਆ। ਇਕੱਲਾ ਇਹ ਨਹੀਂ ਕਿ ਕੰਨ ਫਾੜ ਕੇ ਮੁੰਦਰਾਂ ਪਾ ਲਈਆਂ, ਸਰੀਰ ਦੇ ਤਨ ਦੇ ਉੱਪਰ ਸਵਾਹ ਮੜਦੇ ਹੱਥ ਵਿੱਚ ਲੋਟਾ ਫੜਦੇ ਤੇ ਜੋਗੀ ਨਹੀਂ ਬਣ ਜਾਂਦਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹੀ ਵਚਨ ਕਹੇ ਹਨ ਗੱਲੀ ਜੋਗ ਨਾ ਹੋਈ। ਕਹਿੰਦੇ ਗੱਲਾਂ ਬਾਤਾਂ ਦੇ ਨਾਲ ਕਦੇ ਜੋਗ ਨਹੀਂ ਕਿਸੇ ਨੇ ਕਮਾਇਆ, ਨਾ ਹੀ ਕੋਈ ਕਮਾ ਸਕਦਾ ਹੈ। ਉਹ ਜੋਗੀ ਹੈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣਾ, ਜੋਗੀ ਕਹੀਆ ਸੋਈ। ਇੱਕ ਦ੍ਰਿਸ਼ਟੀ ਦੇ ਨਾਲ ਸਮਦ੍ਰਿਸ਼ਟੀ ਦੁਆਰਾ ਸੰਸਾਰ ਨੂੰ ਤੱਕਦਾ ਹੈ। ਹਰ ਇੱਕ ਜੀਵ ਅੰਦਰ ਪਰਮੇਸ਼ਰ ਦੀ ਜੋਤ ਦੇਖਦਾ ਹੈ। ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਦੇਖਣਾ ਕਰਦਾ ਹੈ। ਐਸਾ ਕਹਿੰਦੇ ਉਹ ਜੋਗੀ ਅਖਵਾਉਂਦਾ ਹੈ। ਨਹੀਂ ਤਾਂ ਗੱਲਾਂ ਬਾਤਾਂ ਦੇ ਨਾਲ ਭਾਵੇਂ ਹਰ ਕੋਈ ਕਹੀ ਜਾਵੇ ਕਿ ਮੈਂ ਜੋਗੀ ਹਾਂ, ਉਹ ਜੋਗੀ ਨਹੀਂ ਬਣ ਸਕਦਾ। ਜੋਗੀ ਜੁੜਿਆ ਹੋਇਆ ਜਿਹੜਾ ਸੁਰਤ ਕਰਕੇ ਰੱਬ ਦੇ ਚਰਨਾਂ ਵਿੱਚ ਜੁੜਿਆ। ਐਸੇ ਜਿਹੜੇ ਜੋਗੀ ਹਨ ਸਾਧ ਸੰਗਤ ਜੀ ਜੰਗਮ ਹਨ, ਜੋ ਸ਼ਿਵ ਜੀ ਪਾਰਵਤੀ ਦੀ ਆਰਾਧਨਾ ਕਰਦੇ ਰਹਿੰਦੇ ਆ, ਉਹਨਾਂ ਦੇ ਵਿਆਹ ਦੇ ਹੀ ਗੁਣ ਗਾਉਂਦੇ ਰਹਿੰਦੇ ਆ। ਐਸੇ ਜਿਹੜੇ ਜੋਗੀ ਤੇ ਜੰਗਮ ਹਨ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੀ ਜਸ ਗਾਉਂਦੇ ਆ। ਤੇ ਜਤੀ ਜਿਹੜੇ 6 ਜਤੀ ਹੋਏ ਆ ਸਾਧ ਸੰਗਤ ਜਿਨ੍ਹਾਂ ਵਿੱਚੋਂ ਹਨੂਮਾਨ ਵੀ ਆਉਂਦਾ, ਇਹ 6 ਜਤੀ ਹਨ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਗਾਉਂਦੇ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਿਰੰਕਾਰ ਨਿਰਗੁਣ ਸਰੂਪ ਜਾਣ ਕਰਕੇ ਹਜ਼ੂਰ ਦੇ ਹੀ ਗੁਣ ਗਾਉਂਦੇ ਹਨ। ਗੁਣ ਗਾਵੇ ਮਨ ਪਿਆਸਾ। ਸਾਧ ਸੰਗਤ ਜੀ ਜਿੰਨੇ ਮੁਨੀ ਜਾਣੇ ਆ ਨਾ ਉਹ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਣ ਗਾਉਂਦੇ ਆ। ਮੁਨੀ ਨਾਰਦ ਮੁਨੀ ਹੈ, ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੀ ਬੀਨਾ ਵਜਾ ਕਰਕੇ ਹਜ਼ੂਰ ਦੇ ਗੁਣ ਗਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਗਾਉਂਦਾ ਹੈ।
ਫਿਰ ਵਿਆਸਾ ਲਿਖੀ ਹੈ ਸਾਧ ਸੰਗਤ ਜੀ। ਇਹ ਵਿਆਸ ਲਿਖੀ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਾਉਂਦਾ ਹੈ। ਇਸ ਦੇ ਬਾਬਤ ਜ਼ਿਕਰ ਆਉਂਦਾ ਹੈ ਸਾਧ ਸੰਗਤ ਜੀ, ਇਹ ਵਿਆਸਾ ਲਿਖੀ ਬ੍ਰਹਮ ਗਿਆਨੀ ਸੀਗਾ, ਅੰਤਰਜਾਮੀ ਸੀ। ਐਸਾ ਗਿਆਨ ਸੀਗਾ ਇਸ ਨੂੰ, ਜਿਹੜੇ ਬ੍ਰਹਮਾਂ ਦੇ ਉਚਾਰਨ ਕੀਤੇ ਹੋਏ ਵੇਦ ਹੈਗਾ ਇਹ ਪਹਿਲਾਂ ਧੁਨੀ ਰੂਪ ਦੇ ਵਿੱਚ ਸਨ। ਇਹਨਾਂ ਨੂੰ ਲਿਖਤ ਰੂਪ ਸਾਧ ਸੰਗਤ ਜੀ ਗ੍ਰੰਥ ਰੂਪ ਦੇ ਵਿੱਚ ਵਿਆਸਾ ਲਿਖੀ ਨੇ ਲਿਆਉਣਾ ਕੀਤਾ ਹੈ। ਫਿਰ ਐਸੇ ਇਹਨਾਂ ਦੇ ਵਿਆਕਰਨ ਵੀ ਵਿਆਸਾ ਲਿਖੀ ਨੇ ਬਣਾਏ ਹੈ। ਬਹੁਤ ਵੱਡਾ ਵਿਦਵਾਨ ਵੀ ਸੀਗਾ ਵਿਆਸਾ ਲਿਖੀ, ਜਿੱਥੇ ਬ੍ਰਹਮ ਗਿਆਨੀ ਸੀ, ਵਿਦਵਾਨਾਂ ਦੇ ਵਿੱਚੋਂ ਵੱਡਾ ਵਿਦਵਾਨ ਸੀਗਾ। ਐਸੇ ਜੋ ਵਿਆਸ ਲਿਖੀ ਹਨ, ਹਜ਼ੂਰ ਭੱਟ ਰਸਨਾ ਦੁਆਰਾ ਕਹਿੰਦੇ ਹਨ, ਗੁਣ ਗਾਵੇ ਮਨ ਵਿਆਸ। ਵਿਆਸ ਲਿਖੀ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਗੁਣ ਗਾਉਂਦਾ ਹੈ। ਇਹ ਵਿਆਸਾ ਲਿਖੀ ਦਾ ਪੁੱਤਰ ਹੀ ਸੁਖਦੇਵ ਮੁਨੀ ਸੀਗਾ ਸਾਧ ਸੰਗਤ ਜੀ, ਜਿਸ ਦੇ ਬਾਬਤ ਕਥਾ ਵਿੱਚ ਜ਼ਿਕਰ ਆਉਂਦਾ। ਕਹਿੰਦੇ ਹਨ ਕਿ ਇੱਕ ਵਾਰ ਪਾਰਵਤੀ ਜੋ ਅਮਰ ਕਥਾ ਸੁਣਦੀ ਪਈ ਸੀ ਸ਼ਿਵ ਜੀ ਤੋਂ, ਸੁਣਦਿਆਂ ਆਲਸ ਆ ਗਿਆ, ਨੀਂਦਰਾ ਆਉਣੇ ਕਰਕੇ ਸਾਧ ਸੰਗਤ ਉੱਥੇ ਤੋਤਾ ਨੇੜੇ ਬੈਠਾ ਹੋਇਆ ਸੀਗਾ, ਉਹ ਹੁੰਗਾਰਾ ਭਰੀ ਜਾਂਦਾ ਸੀ ਪਾਰਵਤੀ ਦੀ ਥਾਂ ਤੇ। ਜਦੋਂ ਹੁੰਗਾਰਾ ਭਰੀ ਜਾਂਦਾ ਸੀ ਤੇ ਸਾਧ ਸੰਗਤ ਜੀ ਜਦੋਂ ਦੇਖਿਆ ਕਿ ਪਾਰਵਤੀ ਤਾਂ ਸੁੱਤੀ ਹੋਈ ਹੈ ਸਮਾਧੀ ਤੋਂ ਉੱਠ ਕਰਕੇ, ਸ਼ਿਵਾ ਨੇ ਦੇਖ ਕਰਕੇ ਕਿ ਹੁੰਗਾਰਾ ਕੌਣ ਭਰਦਾ ਸੀਗਾ, ਉਹ ਫਿਰ ਨੇੜੇ ਬੈਠੇ ਹੋ ਤੋਤੇ ਨੂੰ ਦੇਖ ਕਰਕੇ ਉਹਨੂੰ ਮਾਰਨਾ ਚਾਹਿਆ। ਤਰਸ਼ੂਲ ਲੈ ਕਰਕੇ ਪਿੱਛੇ ਜਦੋਂ ਭੱਜਾ ਤੇ ਸਾਧ ਸੰਗਤ ਜੀ ਤੋਤਾ ਉੜਦਿਆ ਹੋਇਆ ਜਦੋਂ ਆਇਆ, ਵਿਆਸਾ ਲਿਖੀ ਦੀ ਪਤਨੀ ਉਸ ਸਮੇਂ ਉਬਾਸੀ ਲੈ ਰਹੀ ਸੀ, ਮੂੰਹ ਅੱਡਿਆ ਉਹਦੇ ਮੁਖ ਦੇ ਵਿੱਚ ਚਲਾ ਗਿਆ ਤੇ ਸਾਧ ਸੰਗਤ ਜੀ 12 ਸਾਲ ਵਿੱਚ ਹੀ ਰਹਿਣਾ ਕੀਤਾ। ਫਿਰ ਲੰਮੇਰੇ ਸਮੇਂ ਬਾਅਦ ਜਦੋਂ ਜਨਮ ਹੋਇਆ ਤੇ ਸਾਧ ਸੰਗਤ ਜੀ ਜਨਮ ਲੈਂਦਿਆਂ ਸਾਰੀ ਹੀ ਮਾਇਆ ਰੁਕਣਾ ਕੀਤੀ ਤੇ ਉਸ ਸਮੇਂ ਉਦਾਸੀ ਲੈ ਲਈ, ਭਾਵ ਜੰਗਲ ਦੇ ਵਿੱਚ ਚਲਾ ਗਿਆ ਸੀਗਾ। ਇਹ ਸੁਖਦੇਵ ਮੁਨੀ ਹੋਇਆ, ਜਨਕ ਰਾਜ ਜੀ ਨੂੰ ਗੁਰੂ ਧਾਰਨ ਕੀਤਾ ਸੀ, ਗਿਆਨ ਪ੍ਰਾਪਤ ਕੀਤਾ ਸੀ। ਇਹ ਸਾਧ ਸੰਗਤ ਵਿਆਸ ਲਿਖੀ ਦਾ ਪੁੱਤਰ ਸੀਗਾ ਸੁਖਦੇਵ ਮੁਨੀ। ਐਸਾ ਜਿਹੜਾ ਵਿਆਸ ਲਿਖੀ ਹੈ ਬ੍ਰਹਮ ਗਿਆਨੀ ਹੈ, ਇਹ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਗਾਉਂਦਾ ਹੈ। ਕਹਿੰਦੇ ਹਨ ਜਿਨ੍ਹਾਂ ਨੇ ਵੇਦਾਂ ਦਾ ਵਿਆਕਰਨ ਕਰਨਾ ਕੀਤਾ ਹੈ, ਵੇਦਾਂ ਦੇ ਸਾਧ ਸੰਗਤ ਦੀ ਸੰਸਾਰ ਦੀ ਮਰਜ਼ਾਦਾ ਬਣਾਈ ਹੈ, ਵੇਦਾਂ ਦਾ ਜਿਹੜਾ ਪਾਠ ਹੈ ਉਸ ਨੂੰ ਲਿਖਤ ਰੂਪ ਦੇ ਵਿੱਚ ਦੇਣਾ ਕੀਤਾ ਹੈ, ਇਹ ਵਿਆਸਾ ਲਿਖੀ ਦੀ ਦੇਣ ਹੈ। ਐਸੇ ਕਹਿੰਦੇ ਮਹਾਨ ਸ਼ਕਤੀ ਵੀ ਦੇਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੀ ਜਸ ਗਾਉਂਦੇ ਹਨ। ਤੇ ਬ੍ਰਹਮਾ ਜੋ ਸਾਧ ਸੰਗਤ ਜੀ ਸੰਸਾਰ ਦੇ ਲੋਕ ਨੂੰ ਰੱਬ ਕਰਕੇ ਪੂਜਦੇ ਕਿ ਬ੍ਰਹਮਾ ਹੀ ਸੰਸਾਰ ਦੇ ਲੋਕਾਂ ਨੂੰ ਪੈਦਾ ਕਰਦਾ ਹੈ। ਕੱਲ ਨਾਮੇ ਭਗਤ ਜੀ ਉਚਾਰਨ ਕਰ ਰਹੇ ਹਨ, ਇਹ ਬ੍ਰਹਮਾ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦਾ ਜਸ ਗਾਉਂਦਾ ਹੈ। ਕਿਉਂਕਿ ਸਾਧ ਸੰਗਤ ਜੀ ਜਦੋਂ ਵਿਸ਼ਨੂੰ ਜੀ ਦੀ ਨਾਭੀ ਵਿੱਚੋਂ ਪੈਦਾ ਹੋਏ ਕਮਲ ਦੇ ਵਿੱਚੋਂ ਜਨਮ ਹੋਇਆ ਸੀ ਨਾ ਬ੍ਰਹਮਾ ਦਾ, ਮਨ ਵਿੱਚ ਹੰਕਾਰ ਕੀਤਾ, ਚਾਰੇ ਪਾਸੇ ਪਾਣੀ ਹੀ ਪਾਣੀ ਦੇਖ ਕੇ ਕਿ ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਮੈਂ ਸਵੰਭੂ ਹਾਂ, ਮੈਂ ਹੀ ਬ੍ਰਹਮ ਸਰੂਪ ਹਾਂ। ਜਦੋਂ ਹੰਕਾਰ ਪੈਦਾ ਹੋਇਆ ਤੇ ਆਕਾਸ਼ ਬਾਣੀ ਹੋਈ, ਕਹਿਣ ਲੱਗੇ ਬ੍ਰਹਮਾ ਤੂੰ ਇਸ ਕਮਲ ਦੇ ਵਿੱਚੋਂ ਹੀ ਪੈਦਾ ਹੋਇਆ। ਕਹਿਣ ਲੱਗਾ ਇਹ ਹੋ ਨਹੀਂ ਸਕਦਾ। ਫਿਰ ਆਕਾਸ਼ ਬਾਣੀ ਹੋਈ, ਨਹੀਂ ਤੈਨੂੰ ਕਮਲ ਨੇ ਹੀ ਜਨਮ ਦਿੱਤਾ ਹੈ। ਤੇ ਸਾਧ ਸੰਗਤ ਫਿਰ ਪਰਖ ਕਰਨ ਦੇ ਵਾਸਤੇ ਇੱਕ ਵਾਰ ਦੋ ਵਾਰ ਲੱਤ ਮਾਰੀ ਤੇ ਕਮਲ ਦੀ ਨਾਲੀ ਲਿਪ ਗਈ। ਜਿਵੇਂ ਸਿਆਣਾ ਕੋਈ ਸਾਧ ਸੰਗਤ ਦੀ ਸਹਾਰਨ ਕਰ ਲੈਂਦਾ ਕਿਸੇ ਬੱਚੇ ਦੀ ਕੀਤੀ ਹੋਈ ਭੁੱਲ ਨੂੰ, ਇਸ ਢੰਗ ਨਾਲ ਉਹ ਕਮਲ ਨੇ ਹੀ ਜਨਮ ਦਿੱਤਾ ਸੀਗਾ। ਦੋ ਵਾਰ ਸਹਾਰ ਲਈ, ਤੀਜੀ ਵਾਰ ਫਿਰ ਲੱਤ ਮਾਰ ਲੱਗਾ ਤੇ ਨਾਲੀ ਦੇ ਵਿੱਚ ਹੀ ਚਲਾ ਗਿਆ ਸੀਗਾ। ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕੀਤੇ ਹਨ, ਛੱਤੀ ਜੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨਹਾਰੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਬਸਾਰਾ ਹੈ। 18 ਯੁਗ ਸਾਧ ਸੰਗਤ ਜੀ ਹੇਠਾਂ ਜਾਂਦਿਆਂ ਹੋਇਆ ਸਮਾਂ ਲੰਘ ਗਿਆ, ਬਤੀਤ ਹੋ ਗਿਆ, ਉਹ ਕਮਲ ਦੀ ਨਾਲੀ ਦਾ ਹੀ ਅੰਤ ਨਹੀਂ ਪਾਇਆ ਗਿਆ ਬ੍ਰਹਮਾ ਤੋਂ। ਫਿਰ ਆਖਰਕਾਰ ਘਗਿਆ ਕੇ ਬੇਨਤੀਆਂ ਕੀਤੀਆਂ ਪਰਮੇਸ਼ਰ ਦੇ ਚਰਨਾਂ ਵਿੱਚ, ਹੇ ਮਹਾਰਾਜ ਕਿਰਪਾ ਕਰੋ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ, ਮੈਂ ਆਪਣੇ ਆਪ ਨੂੰ ਸਵੰਭੂ ਬ੍ਰਹਮ ਮੰਨੀ ਬੈਠਾ ਸਾਂ, ਪਰ ਮਹਾਰਾਜ ਮੇਰੇ ਤੋਂ ਤਾਂ ਛੋਟੀ ਜਿਹੀ ਕਮਲ ਦੀ ਨਾਲੀ ਦਾ ਫੁੱਲ ਨਹੀਂ ਅੰਤ ਨਹੀਂ ਪੈਂਦਾ ਪਿਆ, ਤੇ ਮਹਾਰਾਜ ਤੁਹਾਡਾ ਕਿਵੇਂ ਅੰਤ ਮੈਂ ਪਾ ਲਵਾਂਗਾ।
ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ, ਕਿਰਪਾ ਕਰਕੇ ਮੈਨੂੰ ਖਿਮਾ ਕਰ ਦੇਵੋ। ਜਦੋਂ ਸਾਧ ਸੰਗਤ ਜੀ ਨਿਮਰਤਾ ਵਿੱਚ ਜਾ ਕੇ ਬੇਨਤੀ ਕੀਤੀ, ਦੇਖੋ ਪਰਮੇਸ਼ਰ ਕਿੰਨਾ ਦਇਆਵਾਨ ਹੈ। ਜੋ ਨਾਲੀ ਦੇ ਹੇਠਾਂ ਨੂੰ ਜਾਂਦੇ ਹੋਏ ਸਮਾਂ ਥੋੜ੍ਹਾ ਲੱਗਦਾ, ਜੇ ਤਾਂ ਆਉਣਾ ਹੋਵੇ ਤਾਂ ਸਮਾਂ ਜ਼ਿਆਦਾ ਲੱਗਦਾ। ਫਿਰ ਉੱਪਰ ਆਉਂਦਿਆਂ ਹੋਇਆ ਵੀ ਤਰਸ ਕੀਤਾ, 18 ਯੁੱਗ ਹੇਠਾਂ ਲੱਗੇ ਤੇ 18 ਯੁੱਗ ਹੀ ਸਾਧ ਸੰਗਤ ਉੱਪਰ ਆਉਂਦਿਆਂ ਹੋਇਆ ਸਮਾਂ ਬਤੀਤ ਹੋਇਆ। ਫਿਰ ਮਨ ਵਿੱਚ ਸਾਧ ਸੰਗਤ ਜੀ ਨਿਮਰਤਾਵਾਨ ਹੋ ਕਰਕੇ ਬੇਨਤੀਆਂ ਕੀਤੀਆਂ ਤੇ ਆਕਾਸ਼ਬਾਣੀ ਹੋਈ। ਜਦੋਂ ਫਿਰ ਨਾਲੀ ਵਿੱਚੋਂ ਬਾਹਰ ਆਇਆ ਸੀ, ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। ਫਿਰ 10 ਲੱਖ ਹਜ਼ਾਰ ਵਰ੍ਹਾ ਸਾਧ ਸੰਗਤ ਜੀ ਇੰਨਾ ਲੰਮੇਰਾ ਸਮਾਂ ਤਪ ਕੀਤਾ। ਫਿਰ ਸੰਸਾਰ ਦੀ ਸ੍ਰਿਸ਼ਟੀ ਦੇ ਜੀਵਾਂ ਦੀ ਘਾੜ ਘਣ ਦੀ ਸ਼ਕਤੀ ਮਿਲੀ ਸੀ ਪਰਮਾਤਮਾ ਨੂੰ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਭਗਤ ਰਸਨਾ ਦੁਆਰਾ ਕਹਿੰਦੇ ਹਨ, ਬ੍ਰਹਮਾ ਗੁਣ ਉਜਰੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬ੍ਰਹਮਾ ਵੀ ਆਪ ਜੀ ਦੇ ਗੁਣ ਉਚਾਰਨ ਕਰਦਾ ਹੈ। ਅਥਵਾ ਇਉਂ ਕਹਿ ਲਈਏ ਕਿ ਬ੍ਰਹਮਾ ਜੀ ਦੇ ਜਿਹੜੇ ਅਵਤਾਰ ਭੱਟ ਭਿਖਾਜੀ ਹੈ, ਉਹਨਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਣੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾਉਣੀ ਹੈ। ਕਿਉਂਕਿ ਸਾਧ ਸੰਗਤ ਜੀ ਹੰਕਾਰ ਹੋਣੇ ਕਰਕੇ ਹੀ ਜਗਤ ਅੰਦਰ ਜਨਮ ਧਾਰਨ ਕਰਨੇ ਪਏ ਸਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬ੍ਰਹਮਾ ਵੀ ਗੁਣਾਂ ਨੂੰ ਉਚਾਰਨ ਕਰਦਾ ਹੈ। ਕੱਲ ਨਾਮੇ ਭੱਟ ਜੀ ਕਹਿੰਦੇ ਹਨ, ਜਿਸ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਕਰਕੇ ਸਵਾਰਨਾ ਕੀਤੀ ਹੈ। ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਹੈ, ਅਥਵਾ ਜਿਸ ਨੇ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਦਾ ਵਚਨ ਮੰਨ ਕਰਕੇ ਹੁਕਮ ਦੀ ਪਾਲਣਾ ਕਰਕੇ ਸਭ ਸ੍ਰਿਸ਼ਟ ਸਵਾਰੀ ਹੈ, ਸਾਰੀ ਸ੍ਰਿਸ਼ਟੀ ਨੂੰ ਸਵਾਰ ਦੇਣਾ ਕੀਤਾ। ਸਾਰੇ ਸੰਸਾਰ ਦੇ ਜੀਵ ਰੂਪ ਜਿਹੜੇ ਭਾਂਡੇ ਹਨ, ਉਹਨਾਂ ਦੀ ਘਾੜਤ ਨੂੰ ਘੜ ਦੇਣਾ ਕੀਤਾ। ਐਸਾ ਜੋ ਬ੍ਰਹਮਾ ਹੈ, ਉਹ ਵੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਉਚਾਰਨ ਕਰਦਾ ਹੈ। ਸਾਧ ਸੰਗਤ ਜੀ, ਜੋ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਲੋਕਾਈ ਹੈ ਨਾ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਆਉਂਦੇ ਆ, ਵਿਚਿੱਤਰ ਨਾਨਕ ਪਾਵਨ ਬਾਣੀ ਅੰਦਰ ਹਜ਼ੂਰ ਨੇ ਸਾਧ ਸੰਗਤ ਜੀ ਆਪਣੇ ਅਵਤਾਰ ਧਾਰਨ ਦਾ ਕਾਰਨ ਵੀ ਦੱਸਿਆ ਹੋਇਆ ਹੈ ਕਿ ਸਾਡਾ ਜਗਤ ਵਿੱਚ ਆਉਣ ਦਾ ਕਾਰਨ ਕੀ ਸੀਗਾ। ਕਿਉਂ ਪਰਮੇਸ਼ਰ ਨੇ ਸਾਨੂੰ ਆਪਣਾ ਪੁੱਤਰ ਬਣਾ ਕਰਕੇ ਜਗਤ ਅੰਦਰ ਪ੍ਰਗਟ ਕੀਤਾ। ਮੈਂ ਆਪਣਾ ਸੁਖ ਤੋਹੇ ਨਿਵਾਜਾ, ਪੰਥ ਪ੍ਰਚਰ ਕਰਵੇ ਬਖਸਾਜਾ। ਕਿਉਂ ਆਪਣਾ ਪੁੱਤਰ ਬਣਾ ਕਰਕੇ ਜਗਤ ਵਿੱਚ ਪ੍ਰਗਟ ਕੀਤਾ ਸੀਗਾ? ਕਿਉਂਕਿ ਜਿੰਨੀਆਂ ਵੀ ਦੈਵੀ ਸ਼ਕਤੀਆਂ ਪਰਮੇਸ਼ਰ ਨੇ ਪੈਦਾ ਕੀਤੀਆਂ, ਸਭ ਆਪਣਾ ਹੀ ਨਾਮ ਜਪਾਉਣ ਲੱਗ ਪਈਆਂ ਸਨ। ਜੇ ਦੇਵਤੇ ਪੈਦਾ ਕੀਤੇ, ਉਹ ਵੀ ਆਪਣਾ ਹੀ ਨਾਮ ਜਪਾਉਂਦੇ ਰਹੇ। ਦੈਂਤਾਂ ਨੂੰ ਪੈਦਾ ਕੀਤਾ, ਉਹ ਵੀ ਆਪਣੀ ਸਾਧ ਸੰਗਤ ਜੀ ਬਾਹੂ ਬਲ ਹੰਕਾਰ ਦੇ ਨਸ਼ੇ ਵਿੱਚ ਹੀ ਗਲਤਾਨ ਹੋ ਗਏ। ਜਿੰਨੀਆਂ ਵੀ ਦੈਵੀ ਸ਼ਕਤੀਆਂ, ਦੇਵਤੇ ਚਾਹੇ ਦੈਤ ਸਨ, ਰਾਖਸ਼ ਸਨ, ਸਭ ਨੇ ਸਾਧ ਸੰਗਤ ਜੀ ਆਪਣਾ ਹੀ ਜਸ ਸੰਸਾਰ ਦੇ ਲੋਕਾਂ ਨੂੰ ਕਰਵਾਇਆ ਹੈ। ਔਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਨੇ ਬਦਲ ਕੀਤਾ, ਕਹਿੰਦੇ ਤਾਂ ਹੀ ਸਾਨੂੰ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕਰਕੇ ਜਗਤ ਅੰਦਰ ਪ੍ਰਗਟ ਕੀਤਾ ਹੈ ਕਿ ਪਰਮੇਸ਼ਰ ਦਾ ਨਾਮ ਜਪਾਉਣ ਦੇ ਲਈ ਜਿਨ੍ਹਾਂ ਨੇ ਤਨਕ ਮਾਤਰ ਥੋੜੀ ਜਿੰਨੀ ਸ਼ਕਤੀ ਪ੍ਰਾਪਤ ਕਰ ਲਈ, ਦਿਨ ਆਪਣੇ ਪੰਥ ਚਲਾਏ, ਆਪੋ ਆਪਣੇ ਰਸਤੇ ਉਹਨਾਂ ਨੇ ਚਲਾ ਲਏ, ਆਪੋ ਆਪਣੇ ਧਰਮ ਉਹਨਾਂ ਨੇ ਸੰਸਾਰ ਦੇ ਅੰਦਰ ਪ੍ਰਚੰਡ ਕਰ ਦਿੱਤੇ। ਪਰ ਜੋ ਖਾਲਸਾ ਧਰਮ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਅੰਦਰ ਪ੍ਰਗਟ ਕੀਤਾ, ਇਹਦਾ ਕੋਈ ਸਾਨੀ ਨਹੀਂ ਹੈ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਕਹਿੰਦੇ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੁ ਮਾਨਾ। ਇਹ ਬ੍ਰਹਮਾ ਔਰ ਸ਼ਿਵ ਜੀ ਆਦਿਕ ਇਹ ਸਭ ਦੈਵੀ ਸ਼ਕਤੀਆਂ ਨੇ ਸਾਧ ਸੰਗਤ ਜੀ ਆਪਣਾ ਆਪ ਹੀ ਜਨਾਉਣਾ ਕੀਤਾ ਹੈ। ਮਹਾਦੇਵ ਅਚੁੱਤ ਕਹਿਲਾਇਓ, ਕਹਿੰਦੇ ਮਹਾਦੇਵ ਸ਼ਿਵ ਜੀ ਵੀ ਕਹਿੰਦਾ ਕਿ ਮੈਂ ਹੀ ਅਗੇੜ ਸਰੂਪ ਹਾਂ, ਮੈਨੂੰ ਕੋਈ ਮਾਰਨ ਵਾਲਾ ਨਹੀਂ ਹੈ ਤੇ ਮੈਂ ਹੀ ਬ੍ਰਹਮ ਦਾ ਸਰੂਪ, ਮੇਰਾ ਹੀ ਜਸ ਗਾਵਿਆ ਕਰੋ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਪਰਮੇਸ਼ਰ ਦਾ ਜਸ ਨਹੀਂ ਕਿਸੇ ਨੇ ਵੀ ਗਾਉਣਾ ਕੀਤਾ। ਇਸ ਲਈ ਸਾਧ ਸੰਗਤ ਦੇ ਜਿੰਨੇ ਵੀ ਦੈਵੀ ਸ਼ਕਤੀਆਂ ਸਭ ਦੀਆਂ ਉਮਰਾਂ ਲਿਖੀਆਂ ਹੋਈਆਂ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤੇ ਹਨ, 14 ਇੰਦਰ ਵਿਨਾਸ਼ ਕਰ ਬ੍ਰਹਮੇ ਦਾ ਇੱਕ ਦਿਵਸ ਕਹਾਵੈ। ਕਹਿੰਦੇ ਜਦੋਂ 14 ਇੰਦਰ ਜਿਹੜੇ ਆ ਨਾ,
ਸਾਧ ਸੰਗਤ ਜੀ ਇੰਦਰ ਪਦਵੀ ਤੇ ਰਾਜ ਕਰਕੇ ਮਰ ਜਾਂਦੇ, ਫਿਰ 14 ਵਾਰ ਜਨਮ ਧਾਰਨ ਕਰਦੇ ਆ। ਉਹ ਜਦੋਂ 14 ਵਾਰ ਮਰ ਕੇ ਜਨਮ ਧਾਰਨ ਕਰਦਾ, ਇਹ ਰਾਜ ਭਾਗ ਨੂੰ ਸਾਧ ਸੰਗਤ ਜੀ ਇਹ ਭੋਗ ਲੈਣਾ ਕਰਦਾ ਹੈ, ਇਹ ਸੁਖਾਂ ਨੂੰ ਮਾਣ ਲੈਂਦਾ ਹੈ। ਉਦੋਂ ਬ੍ਰਹਮਾ ਦਾ ਇੱਕ ਦਿਵਸ ਸਾਧ ਸੰਗਤ ਜੀ ਬਤੀਤ ਹੁੰਦਾ ਹੈ, ਇੱਕ ਦਿਨ। ਤਾਂ ਹੀ ਇਹਨੂੰ ਕਲਪ ਯੁੱਗ ਆਗੇ ਜਾਂਦਾ ਕਿ ਕਲਪ ਸਮੇਂ ਤੱਕ, ਕਲਪ ਯੁੱਗ ਤੱਕ, ਨਵੇਰੇ ਸਮੇਂ ਤੱਕ। ਐਸਾ ਕਹਿੰਦੇ ਇਹਨਾਂ ਦੀਆਂ ਉਮਰਾਂ ਵੀ ਲਿਖੀਆਂ ਹੋਈਆਂ ਨੇ, ਤੇ ਜਿਹਦੀ ਉਮਰ ਲਿਖੀ ਹੋਈ ਹੈ ਅਵੱਛ ਉਹਦੀ ਮ੍ਰਿਤੂ ਵੀ ਪਰਮਾਤਮਾ ਨੇ ਲਿਖੀ ਹੋਈ ਹੈ। ਇੱਕ ਨਾ ਇੱਕ ਦਿਨ ਉਸ ਨੇ ਮਰਨਾ ਹੀ ਹੈ। ਸੋ ਇਸ ਲਈ ਭਗਤ ਜੀ ਨੇ ਵਚਨ ਕੀਤਾ, ਕਹਿੰਦੇ ਹਨ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ। ਸਾਧ ਸੰਗਤ ਜੀ ਜਪਜੀ ਸਾਹਿਬ ਗੁਰਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਵਚਨ ਅਸੀਂ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਹਨ ਪਰਮੇਸ਼ਰ ਨੇ ਇਸ ਸੰਸਾਰ ਦੀ ਸ੍ਰਿਸ਼ਟੀ ਨੂੰ ਚਲਾਉਣ ਦੇ ਲਈ, ਪ੍ਰਕਿਰਤੀ ਦੀ ਮਰਜ਼ਾਦਾ ਬਣਾਉਣ ਦੇ ਲਈ, ਜਗਤ ਦੇ ਜੀਵਾਂ ਦਾ ਆਵਾਗਮਨ ਦਾ ਚੱਕਰ ਬਣਾਉਣ ਦੇ ਲਈ ਪਰਮਾਤਮਾ ਨੇ ਮਾਇਆ ਨੂੰ ਪੈਦਾ ਕੀਤਾ। ਉਸ ਮਾਇਆ ਤੋਂ ਕਿ 3 ਚੇਲੇ, 3 ਪੁੱਤਰ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਪਰਮੇਸ਼ਰ ਨੇ ਪੈਦਾ ਕੀਤੇ ਹਨ। ਇਹ 3 ਚੇਲੇ 3 ਮਾਇਆ ਦੇ ਪੁੱਤਰ ਮੰਨੇ ਜਾਂਦੇ ਆ। ਤੇ ਕਲਪ ਤਦਾਤਮਿਕ ਸਮਰਥ ਦੁਆਰਾ ਹੀ ਸਾਧ ਸੰਗਤ ਜੀ ਇਹ ਜੋ ਮਾਇਆ ਪਰਮੇਸ਼ਰ ਦੇ ਨਾਲ ਵਿਆਹੀ ਹੋਈ ਹੈ। ਕਲਪ ਤਦਾਤਮਿਕ ਸੰਬੰਧ ਉਹ ਹੁੰਦਾ ਹੈ ਜਿਵੇਂ ਉਜਲ ਬਲੌਰ ਲੈ ਲਈਏ ਤੇ ਉਹਦੇ ਨੇੜੇ ਲਾਲ ਰੰਗ ਦਾ ਕੱਪੜਾ ਰੱਖੀਏ ਤੇ ਵਿੱਚੋਂ ਲਾਲ ਰੰਗ ਹੀ ਭਾਸਦਾ ਹੈ। ਨੀਲਾ ਰੰਗ ਦਾ ਕੱਪੜਾ ਰੱਖ ਦਈਏ ਤੇ ਨੀਲਾ ਹੀ ਭਾਸਦਾ ਹੈ। ਜਿਹੋ ਜਿਹੇ ਰੰਗ ਦਾ ਰੱਖ ਦਈਏ ਉਹੋ ਜਿਹਾ ਰੰਗ ਹੀ ਭਾਸਦਾ। ਪਰਮੇਸ਼ਰ ਉਜਲ ਹੈ ਤੇ ਸਾਧ ਸੰਗਤ ਜੀ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾ ਰੰਗਾਂ ਦੇ ਕੱਪੜੇ ਨੂੰ ਮਾਇਆ ਪਰਮੇਸ਼ਰ ਨੇ ਪੈਦਾ ਕੀਤੀ ਹੈ। ਉਜਲ ਸਰੂਪ ਦੇ ਨੇੜੇ ਜਿੱਦੋਂ ਜੀ ਭਾਸਦੀ ਉਸੇ ਤਰ੍ਹਾਂ ਹੀ ਸੰਸਾਰ ਦੇ ਜੀਵ ਨਜ਼ਰ ਆਉਣ ਲੱਗ ਪੈਂਦੇ ਹੈ। ਬ੍ਰਹਮ ਦਾ ਹੀ ਸਰੂਪ ਹੈ ਸਾਰਾ, ਪਰ ਕਹਿੰਦੇ ਪਰਮਾਤਮਾ ਦੇ ਐਸੀ ਬਣਾਈ ਹੋਈ ਸੰਸਾਰ ਦੀ ਪ੍ਰਕਿਰਤੀ ਦੀ ਮਰਜ਼ਾਦਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਵੱਖੋ ਵੱਖਰੇ ਜੀਵਾਂ ਨੂੰ ਵੱਖੋ ਵੱਖਰੇ ਢੰਗਾਂ ਦੇ ਨਾਲ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਐਸਾ ਜਿਹੜਾ ਜੋ ਬ੍ਰਹਮ ਸਰੂਪ ਹੈ, ਹਜ਼ੂਰ ਨੇ ਵਚਨ ਕੀਤਾ ਏਕਾ ਮਾਈ ਜੁਗਤ ਵਿਆਈ 3 ਚੇਲੇ ਪਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਸੰਸਾਰੀ ਜੀਵਾਂ ਦੀ ਘਾੜਤ ਕਰਨ ਵਾਲਾ ਕੌਣ? ਬ੍ਰਹਮਾ। ਇੱਕ ਭੰਡਾਰੀ ਅਨਾਜ ਦੇਣ ਵਾਲਾ ਕੌਣ ਹੈ? ਜੀਵਾਂ ਨੂੰ ਦਾਤਾਂ ਦੇਣ ਵਾਲਾ ਕਰਮਾਂ ਅਨੁਸਾਰ ਵਿਸ਼ਨੂੰ ਦੀ ਭਗਵਾਨ ਦੀ ਡਿਊਟੀ ਲਗਾਈ ਹੈ। ਇੱਕ ਲਾਈ ਦੀ ਬਾਣ, ਇੱਕ ਸ਼ਮਸ਼ਾਨ ਭੂਮੀ ਦੇ ਵੀ ਸਾਧ ਸੰਗਤ ਦੀ ਸਮਾਧੀ ਲਾ ਕਰਕੇ ਬੈਠਾ ਹੋਇਆ ਜੀਵਾਂ ਦੀ ਲੈਤਾ ਕਰਦਾ ਕੌਣ? ਸ਼ਿਵ ਜੀ ਸ਼ਿਵਾ। ਹਜ਼ੂਰ ਕਹਿੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਫਿਰ ਅਗਲਾ ਵਚਨ ਹੈ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ। ਜਿਵੇਂ ਮਾਇਆ ਕਹਿੰਦੇ ਇਹਨਾਂ ਨੂੰ ਕਹਿੰਦੀ ਹੈ ਫਰਮਾਨ ਕਰਦੀ, ਉਸੇ ਤਰ੍ਹਾਂ ਕਰਦੇ ਤੇ ਮਾਇਆ ਨੂੰ ਵੀ ਪਿੱਛੇ ਹੁਕਮ ਕੋ ਕਰਦਾ ਕੌਣ ਹੈ? ਪਰਮਾਤਮਾ, ਜੋ ਮਾਇਆਪਤੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਸ ਨੇ ਸਭ ਜੀਵਾਂ ਨੂੰ ਆਪ ਵਾਹਿਗੁਰੂ ਨੇ ਪੈਦਾ ਕੀਤਾ ਹੈ। ਫਿਰ ਹਜ਼ੂਰ ਕਹਿੰਦੇ ਬੜੀ ਹੈਰਾਨਗੀ ਵਾਲੀ ਇਹ ਗੱਲ ਹੈ, ਬੜਾ ਅਚੰਭੇ ਦਾ ਕੌਤਕ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ। ਬੜੇ ਕਹਿੰਦੇ ਕਿ ਅਚਰਜ ਕੌਤਕ ਹੈ। ਉਹ ਵੇਖੈ ਪਰਮਾਤਮਾ ਇਹਨਾਂ ਨੂੰ ਦੇਖਦਾ ਹੈ, ਪਰ ਇਹ ਪਰਮਾਤਮਾ ਨੂੰ ਨਹੀਂ ਦੇਖ ਸਕਦੇ। ਬੜਾ ਹੈਰਾਨ ਕਰ ਦੇਣ ਵਾਲਾ ਕੌਤਕ ਹੈ। ਨਹੀਂ ਦੇਖ ਸਕਦੇ ਤੇ ਤਾਂ ਹੀ ਆਪ ਰੱਬ ਬਣ ਕਰਕੇ ਬੈਠ ਗਏ ਨੇ ਜਗਤ ਅੰਦਰ ਕਿ ਅਸੀਂ ਹੀ ਬ੍ਰਹਮ ਹਾਂ, ਸਾਡੀ ਪੂਜਾ ਕਰੋ, ਸਾਡਾ ਹੀ ਨਾਮ ਜਪੋ। ਪਰਮੇਸ਼ਰ ਦਾ ਸਾਧ ਸੰਗਤ ਜੀ ਕਿਸੇ ਨੇ ਨਹੀਂ ਨਾਮ ਜਪਾਉਣਾ ਕੀਤਾ। ਤਾਂ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਜਗਤ ਅੰਦਰ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕਰਕੇ ਪ੍ਰਗਟ ਕਰਨਾ ਕੀਤਾ ਹੈ। ਸੋ ਗਰੀਬ ਨਵਾਜ ਸਤਿਗੁਰੂ ਜੀ ਭਟ ਰਸਨਾ ਦੁਆਰਾ ਕਹਿੰਦੇ ਹਨ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ। ਕਹਿੰਦੇ ਹਨ ਉਹ ਬ੍ਰਹਮਾ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਣ ਉਚਾਰਦਾ ਹੈ, ਸਤਿਗੁਰੂ ਜੀ ਦੀ ਉਜਲ ਮਹਿਮਾ ਗਾਉਂਦਾ ਹੈ, ਜਿਸ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਨੂੰ ਉਸਾਰਨਾ ਕੀਤਾ ਹੈ। ਬ੍ਰਹਮੰਡ ਖੰਡ ਪੂਰਨ ਬ੍ਰਹਮ। ਸੰਸਾਰ ਦੇ ਅੰਦਰ ਜਿਤਨੇ ਵੀ ਬ੍ਰਹਮੰਡ ਹਨ, 9 ਖੰਡ ਹਨ, ਸਭ ਥਾਵਾਂ ਤੇ ਪੂਰਨ ਬ੍ਰਹਮ
ਪੂਰਨ ਜਾਣ ਕਰਕੇ ਕਿ ਬ੍ਰਹਮ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸਭ ਘੰਟਾਂ ਵਿੱਚ ਬ੍ਰਹਮੰਡਾਂ ਵਿੱਚ ਖੰਡ ਬ੍ਰਹਮੰਡ ਜਿੱਥੇ ਕਿਤੇ ਵੀ ਪੈਦਾ ਕੀਤੇ ਹੋਏ ਜੀਵ ਹਨ ਸਭ ਥਾਵਾਂ ਤੇ ਜਰਰੇ ਅੰਦਰ ਮਹਾਰਾਜ ਆਪ ਜੀ ਦਾ ਸਰੂਪ ਪਰਿਪੂਰਵਕ ਹੈ। ਗੁਣ ਨਿਰਗੁਣ ਸਮਝਾਣਿਓ। ਗੁਣ ਕਹੀਏ ਸਰਗੁਣ ਸਰੂਪ ਤੇ ਨਿਰਗੁਣ ਕਹੀਏ ਜਿਹੜਾ ਨਿਰਗੁਣ ਪਰਮਾਤਮਾ ਦਾ ਸਰੂਪ ਹੈ। ਗੁਣ ਨਿਰਗੁਣ ਸਮ ਜਾਣਿਓ ਪਰ ਜਾਣਿਆ ਇਸ ਨੂੰ ਸਮਾਨ ਹੈ। ਇਹ ਮਹਾਰਾਜ ਆਪ ਜੀ ਦਾ ਜੋ ਨਿਰਗੁਣ ਸਰੂਪ ਹੈ ਜਿਹਦੇ ਵਿੱਚ ਰੂਪ ਰੇਖ ਰੰਗ ਜਾਤ ਪਾਤ ਕੁਝ ਕਥਨ ਕੀਤਾ ਨਹੀਂ ਜਾ ਸਕਦਾ ਤੇ ਸਰਗੁਣ ਸਰੂਪ ਅੰਦਰ ਮਹਾਰਾਜ ਪ੍ਰਤੱਖ ਆਪ ਜੀ ਨੇ ਜਗਤ ਜਲੰਦੇ ਨੂੰ ਤਾਰਨਾ ਕੀਤਾ ਹੈ। ਉਜਲ ਪੰਥ ਸੰਸਾਰ ਦੇ ਅੰਦਰ ਉਜਾਗਰ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਣ ਨਿਰਗੁਣ ਸਮ ਜਾਣਿਓ। ਮਹਾਰਾਜ ਆਪ ਜੀ ਨੇ ਐਸੀ ਲੋਕਾਈ ਦੀ ਬਣਾਈ ਹੋਈ ਪ੍ਰਕਿਰਤੀ ਦੀ ਮਰਜ਼ਾਦਾ ਹੈ ਜਿਵੇਂ ਮਹਾਰਾਜ ਸਰਗੁਣ ਸਰੂਪ ਆਪ ਜੀ ਨੇ ਪ੍ਰਤੱਖ ਪ੍ਰਗਟ ਕੀਤਾ ਹੈ ਇਵੇਂ ਮਹਾਰਾਜ ਨਿਰਗੁਣ ਵੀ ਆਪ ਜੀ ਦਾ ਹੀ ਸਰੂਪ ਹੈ। ਕਲ ਨਾਮੇ ਭਗਤ ਜੀ ਕਹਿੰਦੇ ਹਨ ਕਿ ਐਸਾ ਸ੍ਰੇਸ਼ਟ ਜਸ ਉਜਲ ਜਸ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਹਿਜ ਜੋਗ ਦਿਨ ਮਾਣਿਓ। ਜਿਨ੍ਹਾਂ ਨੇ ਸੁਦੇ ਸਿੱਧ ਹੀ ਯੋਗ ਦੇ ਜੁੜਨ ਦੇ ਆਨੰਦ ਨੂੰ ਮਾਣਿਆ ਪਰਮੇਸ਼ਰ ਦੇ ਨਾਲ ਸੁਰਤੀ ਬਿਰਤੀ ਜੁੜਨ ਦੇ ਅਕਹ ਆਨੰਦ ਨੂੰ ਮਾਣਨਾ ਕੀਤਾ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਸੁਰਤੀਆਂ ਨੂੰ ਜੋੜਨਾ ਕੀਤਾ। ਐਸਾ ਉਜਲ ਜਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗਾਉਣਾ ਕਰੀਏ। ਗੁਣ ਗਾਵੈ ਨਵਨਾਥ। ਸਾਧ ਸੰਗਤ ਜੀ ਜਿਹੜੇ 9 ਨਾਥ ਹਨ ਜਿਵੇਂ ਚਰਪਟ ਨਾਥ ਘੁੱਗੂ ਨਾਥ ਗੋਪੀ ਨਾਥ ਇਹ 9 ਨਾਥ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੇ ਹਨ। ਜਿਵੇਂ 84 ਸਿੱਧ ਹਨ ਇਹਨਾਂ ਵਿੱਚੋਂ ਜੋਗੀ ਹਨ ਤੇ ਸਾਧ ਸੰਗਤ ਦੇ ਜਿਹੜੇ ਨਾਥ ਹੈ ਇਹ ਵੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾਉਂਦੇ ਹਨ। ਗੁਣ ਗਾਵਹਿ ਨਵ ਨਾਥ। ਧੰਨ ਗੁਰ ਸਾਚ ਸਮਾਇਓ। ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸੱਚ ਸਰੂਪ ਦੇ ਵੀ ਸਦਾ ਹੀ ਸਮਾਉਣਾ ਕੀਤਾ ਹੈ। ਮਹਾਰਾਜ ਆਪ ਜੀ ਦਾ ਸੱਚ ਸਰੂਪ ਹੈ ਤੇ ਸਾਰੀ ਸ੍ਰਿਸ਼ਟੀ ਵਿੱਚ ਆਪ ਜੀ ਸਮਾਏ ਹੋਏ ਹੋ ਅਥਵਾ ਜਿਹੜੇ 9 ਨਾਥ ਹਨ ਇਹਨਾਂ ਨੇ ਵੀ ਸਤਿਗੁਰੂ ਜੀ ਦੇ ਗੁਣ ਗਾ ਕੇ ਤੇ ਸਾਧ ਸੰਗਤ ਜੀ ਧੰਨ ਗੁਰ ਸੱਚ ਸਮਾਇਓ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਧੰਨ ਆਖ ਕਰਕੇ ਮਹਾਰਾਜ ਆਪ ਜੀ ਧੰਨ ਹੋ ਆਪ ਜੀ ਧੰਨ ਹੋ। ਸਤਿਗੁਰਾਂ ਦੇ ਉਜਲ ਮਹਿਮਾ ਗਾ ਕੇ ਸਾਧ ਸਮਾਇਓ। ਸਤ ਸਰੂਪ ਵਿੱਚ ਇਹਨਾਂ ਨੇ ਸਮਾ ਜਾਣਾ ਕੀਤਾ ਹੈ। ਮਾਨ ਦਾਤਾ ਸਾਧ ਸੰਗਤ ਜੀ ਇੱਕ ਮਾਨ ਦਾਤਾ ਇਹ ਰਾਜਾ ਹੋਇਆ ਬਹੁਤ ਹੀ ਬਲ ਵਾਲਾ ਚੱਕਰਵਰਤੀ ਸਾਧ ਸੰਗਤ ਜੀ ਰਾਜਾ ਹੋਇਆ। ਇਹ ਦਲੀਪ ਰਾਜੇ ਦਾ ਪਿਤਾ ਸੀਗਾ। ਦਲੀਪ ਰਾਜੇ ਦੇ ਬਾਬਤ ਵੀ ਕਥਾ ਆਉਂਦੀ ਹੈ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਸਮ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਐਸਾ ਇਹ ਬਲ ਵਾਲਾ ਤੇ ਸਾਧ ਸੰਗਤ ਜੀ ਸੁੰਦਰ ਸਰੂਪ ਵਾਲਾ ਦਲੀਪ ਰਾਜਾ ਸੀਗਾ। ਇਸ ਨੇ ਸੰਸਾਰ ਦੇ ਅੰਦਰ ਭੁੱਲੇ ਭਟਕੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਤੇ ਪਾਇਆ ਤੇ ਫਿਰ ਸਾਧ ਸੰਗਤ ਜੀ ਜਗ ਆਦਿ ਕਰ ਕਰਕੇ ਨਿਉਂਦੇ ਦੇ ਕਰਕੇ ਪਰਜਾ ਦੇ ਲੋਕਾਂ ਨੂੰ ਜਿਹੜੇ ਕੋਈ ਗਰੀਬ ਅਨਾਥ ਸਨ ਸਭ ਨੂੰ ਸਾਧ ਸੰਗਤ ਨੇ ਆਸਰਾ ਦੇਣਾ ਕੀਤਾ। ਐਸਾ ਬਹੁਤ ਬਲ ਵਾਲਾ ਦਲੀਪ ਰਾਜਾ ਹੋਇਆ ਤੇ ਇਹਦਾ ਪਿਤਾ ਸੀ ਮਾਨ ਦਾਤਾ ਰਾਜਾ। ਤੇ ਸਾਧ ਸੰਗਤ ਜੀ ਭਗਤ ਮਾਲਾ ਵਿੱਚ ਜ਼ਿਕਰ ਆਉਂਦਾ ਹੈ ਕਿ ਜੋ ਮਾਨ ਦਾਤਾ ਰਾਜਾ ਹੈ ਨਾ ਆਪਣੇ ਪਿਤਾ ਦੇ ਸਾਧ ਸੰਗਤ ਜੀ ਪੇਟ ਤੋਂ ਜਨਮਿਆ ਸੀਗਾ ਪਿਤਾ ਦੇ ਪੇਟ ਤੋਂ ਕਿਉਂਕਿ ਇਹਦੇ ਪਿਤਾ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਨਾ ਧੀ ਸੀ ਤੇ ਨਾ ਪੁੱਤਰ ਸੀਗਾ। ਬੜਾ ਯਤਨ ਕੀਤਾ ਸੀ ਪਰ ਨਹੀਂ ਸਾਧ ਸੰਗਤ ਜੀ ਕਿਤੇ ਵੀ ਬੜਾ ਯਤਨ ਕਰਨ ਦੇ ਬਾਵਜੂਦ ਟੂਣੇ ਟਮੱਕੇ ਵੀ ਕਰ ਕਰਕੇ ਦੇਖ ਲਈ। ਫਿਰ ਰਿਖੀਆਂ ਦੇ ਆਸ਼ਰਮ ਤੇ ਆ ਕੇ ਬੇਨਤੀ ਕੀਤੀ। ਇੱਕ ਰਿਖੀ ਦੇ ਆਸ਼ਰਮ ਦੇ ਅੰਦਰ ਯੱਗ ਵੀ ਕੀਤਾ। ਜਿਹੜੇ ਕੋਈ ਮੰਤਰ ਪੜ੍ਹੇ ਹੋਏ ਸਨ ਉੱਥੇ ਜਲ ਦੇ ਉੱਪਰ ਮੰਤਰ ਪੜ੍ਹ ਕਰਕੇ ਸਾਧ ਸੰਗਤ ਉਹਨਾਂ ਘੜੇ ਦੇ ਵਿੱਚ ਢੱਕ ਕਰਕੇ ਜਲ ਰੱਖਿਆ ਸੀ। ਸਵੇਰ ਹੋਣ ਤੇ ਸਾਧ ਸੰਗਤ ਜੀ ਰਾਜੇ ਦੀ ਰਾਣੀ ਨੂੰ ਪਤਨੀ ਨੂੰ ਜਲ ਦੇਣਾ ਸੀਗਾ। ਉਸ ਪੜ੍ਹੇ ਹੋਏ ਮੰਤਰਾਂ ਦੁਆਰਾ ਕਹਿੰਦੇ ਘਰ ਦੇ ਪੁੱਤਰ ਨੇ ਜਨਮ ਲੈਣਾ ਸੀ। ਜਦੋਂ ਰਾਤ ਨੂੰ ਸਾਧ ਸੰਗਤ ਸਾਰੇ ਆਰਾਮ ਕਰ ਰਹੇ ਸਨ
ਤੇ ਮਾਨ ਧਾਤਾ ਇਹ ਰਾਜੇ ਨੂੰ ਪਤਾ ਨਹੀਂ ਸੀਗਾ, ਇਹਦੇ ਪਿਤਾ ਨੂੰ ਪਤਾ ਹੀ ਨਹੀਂ ਸੀਗਾ। ਮਾਨ ਧਾਤਾ ਦੇ ਪਿਤਾ ਕਹਿੰਦੇ ਜਦੋਂ ਨਾ ਪਤਾ ਹੋ ਸੀਗਾ, ਉਹ ਮੰਤਰਾਂ ਦਾ ਪੜ੍ਹਿਆ ਹੋਇਆ ਜਿਹੜਾ ਪਾਣੀ ਉਹਨੇ ਪੀ ਲੈਣ ਕੀਤਾ। ਤੇ ਜਿਹੜਾ ਮਾਨ ਧਾਤਾ ਸਾਧ ਸੰਗਤ ਇਹ ਫਿਰ ਆਪਣੇ ਪਿਤਾ ਦੇ ਸਾਧ ਸੰਗਤ ਜੀ ਪੇਟ ਦੇ ਵਿੱਚ ਇਹਦਾ ਸਰੀਰ ਬਣਿਆ। ਜਦੋਂ ਜਨਮ ਆਉਣ ਦਾ ਸਮਾਂ ਹੋਇਆ ਤੇ ਇਹਦਾ ਪੇਟ ਪਾੜ ਕਰਕੇ ਪਿਤਾ ਦੇ ਸਾਧ ਸੰਗਤ ਮਾਨ ਧਾਤਾ ਰਾਜੇ ਨੇ ਜਨਮ ਲੈਣਾ ਕੀਤਾ ਸੀ। ਪੇਟ ਪਾੜ ਕੇ ਫਿਰ ਇਹਨੂੰ ਬਾਹਰ ਕੱਢਿਆ ਸੀਗਾ ਬਾਲਕ ਨੂੰ। ਇਹਦਾ ਮਾਨ ਧਾਤਾ ਨਾਮ ਸਾਧ ਸੰਗਤ ਰਾਜੇ ਦਾ। ਇਹ ਕਹਿੰਦੇ ਹਨ ਕਿ ਬੜਾ ਹੀ ਧਰਮਾਤਮਾ ਰਾਜਾ ਸੀ। ਇੱਕ ਵਾਰ ਨਾਰਦ ਮੁਨੀ ਸਾਧ ਸੰਗਤ ਜੀ ਦੇ ਰਾਜ ਭਾਗ ਵਿੱਚ ਆਇਆ ਤੇ ਪਹਿਲਾਂ ਹੀ ਨਿਰਲੇਪ ਰਿਹਾ ਕਰਦਾ ਸੀ। ਭਾਵੇਂ ਰਾਜ ਭਾਗ ਦੇ ਵਿੱਚ ਸਾਰੇ ਸੁਖ ਪਰਮੇਸ਼ਰ ਨੇ ਬਖਸ਼ੇ ਹੋਏ ਸਨ, ਪਰ ਫਿਰ ਵੀ ਇਹਨਾਂ ਤੋਂ ਨਿਰਲੇਪ ਰਹਿੰਦਾ ਸੀਗਾ। ਇੱਕ ਵਾਰ ਨਾਰਦ ਮੁਨੀ ਜੀ ਆਏ, ਬੜਾ ਸਤਿਕਾਰ ਕੀਤਾ। ਆਓ ਮੁਨੀ ਜੀ ਪਿਆਰ ਦੇ ਨਾਲ ਬਿਠਾਇਆ, ਸਤਿਕਾਰ ਕੀਤਾ, ਉਹਨਾਂ ਦਾ ਜਸ ਗਾਇਆ। ਫਿਰ ਬਚਨ ਕਰਦੇ ਰਹੇ ਕਿ ਮਹਾਰਾਜ ਉਪਦੇਸ਼ ਦੇਵੋ। ਤੇ ਨਾਰਦ ਮੁਨੀ ਕਹਿਣ ਲੱਗੇ, ਕਹਿੰਦੇ ਰਾਜ ਭਾਗ ਵਿੱਚ ਰਹਿੰਦਿਆਂ ਹੋਇਆ ਕਈ ਵਾਰ ਅਚਨਚੇਤ ਭੁੱਲਾਂ ਐਸੀਆਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਰਾਜੇ ਨੂੰ ਹੀ ਫਿਰ ਉਹਨਾਂ ਦਾ ਜਿਹੜਾ ਗੁਨਹਗਾਰ ਹੋਣਾ ਪੈਂਦਾ ਹੈ। ਰਾਜੇ ਦੇ ਸਿਰ ਹੀ ਸਾਰਾ ਪਾਪ ਕਰਮ ਲੱਗਦਾ ਜੇ ਪ੍ਰਜਾ ਦੇ ਵਿੱਚ ਕੋਈ ਅਣਹੋਣੀ ਹੋ ਜਾਵੇ ਤਾਂ। ਜੇ ਪ੍ਰਜਾ ਨੂੰ ਸੁੱਖ ਦੇ ਦਾਤ ਤੇ ਦੁੱਖ ਮਿਲਣਾ ਕਰੇ ਤਾਂ। ਤੇ ਪਹਿਲਾਂ ਹੀ ਮਨ ਉਦਾਸ ਸੀਗਾ ਤੇ ਸਾਧ ਸੰਗਤ ਜੀ ਮਨ ਦੇ ਵਿੱਚ ਫਿਰ ਇਹ ਡਰ ਧਾਰਨ ਕਰਕੇ ਕਿ ਮੇਰੇ ਤੋਂ ਕੋਈ ਭੁੱਲ ਨਾ ਕਿਤੇ ਹੋ ਜਾਵੇ, ਕਿਉਂਕਿ ਹੁਣ ਮੈਂ ਸਮੇਂ ਦਾ ਰਾਜਾ ਹਾਂ। ਮੈਨੂੰ ਧਰਮਾਤਮਾ ਕਹਿ ਕੇ ਸਾਰੇ ਲੋਕ ਉਚਾਰਦੇ, ਮੇਰਾ ਜਸ ਵੀ ਕਰਦੇ ਹੈ, ਬੜਾ ਮੇਰੀ ਆਓ ਭਗਤੀ ਕਰਦੇ, ਸਤਿਕਾਰ ਦਿੰਦੇ ਨੇ। ਰਾਜਨ ਜੀ ਰਾਜਨ ਕਹਿ ਕਰਕੇ ਮੈਨੂੰ ਬੁਲਾਉਂਦੇ ਆ। ਪਰ ਕਿਧਰੇ ਨਾ ਕਿਸੇ ਦੀ ਬਦ ਦੁਆ ਕਰਕੇ ਐਵੇਂ ਨਾ ਕਿਤੇ ਮੈਨੂੰ ਨਰਕਾਂ ਦੀ ਅੱਗ ਵਿੱਚ ਪੈਣਾ ਪਵੇ। ਆਪਣੇ ਭਰਾ ਨੂੰ ਸਾਧ ਸੰਗਤ ਜੀ ਰਾਜ ਭਾਗ ਦੇ ਕਰਕੇ ਇਹ ਜੰਗਲ ਵੀ ਚਲਾ ਗਿਆ ਸੀਗਾ। ਬੜੀ ਭਗਤੀ ਕੀਤੀ ਇਸ ਨੇ। ਐਸਾ ਕਹਿੰਦੇ ਹਨ ਇਹ ਧਰਮਾਤਮਾ ਰਾਜਾ ਹੋਇਆ, ਮਾਨ ਧਾਤਾ ਗੁਣ ਰਵੈ। ਫਿਰ ਕਹਿੰਦੇ ਹਨ ਮਾਨ ਧਾਤਾ ਰਾਜਾ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਗੁਣ ਉਚਾਰਦਾ ਹੈ। ਜੇਨ ਚੱਕਰਵੈ ਕਹਾਇਓ, ਜਿਸਨੇ ਚੱਕਰਵਰਤੀ ਬਾਦਸ਼ਾਹ ਅਖਵਾਉਣਾ ਕੀਤਾ, ਬੜਾ ਬਲੀ ਰਾਜਾ ਸੀਗਾ। ਗੁਣ ਗਾਵੇ ਬਲ ਰਾਓ। ਫਿਰ ਕਹਿੰਦੇ ਹਨ ਕਿ ਬਲ ਰਾਜਾ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਣ ਗਾਉਂਦਾ ਹੈ। ਚੌਥੇ ਪਤਾਲ ਦੇ ਵਿੱਚ ਇਹਦਾ ਨਿਵਾਸ ਸਤਿਗੁਰੂ ਜੀ ਦੇ ਹੀ ਜਸ ਗਾਉਂਦਾ ਹੈ। ਸਪਤ ਪਾਤਾਲ ਬਸੰਤ, ਜਿਹੜੇ 7 ਪਤਾਲ ਵਸਦੇ ਹੋਏ ਆ ਨਾ, ਇਹਨਾਂ ਤੋਂ ਚੌਥੇ ਪਤਾਲ ਦੇ ਵਿੱਚ ਕਹਿੰਦੇ ਹਨ ਬਲ ਰਾਜਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਣ ਗਾ ਰਿਹਾ ਹੈ। ਭਰਥਰ ਗੁਣ ਉਚਰੈ, ਭਰਥਰ ਜੋਗੀ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਗੁਣ ਗਾਉਂਦਾ ਹੈ। ਜਦੋਂ ਸਤਿਗੁਰੂ ਜੀ ਦੇ ਨਾਲ ਮੇਲ ਹੋਇਆ ਨਾ ਸਾਧ ਸੰਗਤ ਜੀ ਭਰਥਰੀ ਜੋਗੀ ਦਾ, ਤੇ ਹਜ਼ੂਰ ਨੂੰ ਇੱਕ ਸਵਾਲ ਕੀਤਾ ਸੀਗਾ। ਇਸ ਨੇ ਕਹਿਣ ਲੱਗਾ, ਹੈ ਮਹਾਰਾਜ ਜਿਹੜੇ ਸਿੱਧ ਹੈ ਨਾ ਜੋਗੀ ਹਨ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਸ਼ਰਾਬ ਦਾ ਪਿਆਲਾ ਪੀ ਕਰਕੇ ਤੇ ਬੜੀ ਮਸਤੀ ਦੇ ਵਿੱਚ ਆ ਜਾਂਦੇ ਆ। ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋ ਕਰਕੇ ਉਹਨਾਂ ਨੂੰ ਸੰਸਾਰ ਦਾ ਚੇਤਾ ਹੀ ਭੁੱਲ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨਸ਼ਾ ਚੰਗਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਉਸ ਸਮੇਂ ਇਹ ਸ਼ਬਦ ਉਚਾਰਨ ਕਰਕੇ ਸਮਝਾਇਆ ਸੀਗਾ। ਹਜ਼ੂਰ ਕਹਿਣ ਲੱਗੇ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਰਮ ਪ੍ਰੇਮ ਕਾ ਪੋਚਾ, ਇਹ ਇਤ ਰਸ ਅਮੇ ਚਵਾਈਐ। ਇਹ ਸ਼ਬਦ ਉਚਾਰਨ ਕਰਕੇ ਹਜ਼ੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀਗਾ। ਜਿਹੜੇ ਸਾਧ ਸੰਗਤ ਜੀ ਸੰਸਾਰ ਦੇ ਪਦਾਰਥਾਂ ਦੇ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਹੈ, ਹਜ਼ੂਰ ਨੇ ਸ਼ੁਭ ਗੁਣਾ ਰੂਪੀ ਪਦਾਰਥਾਂ ਦਾ ਉਪਦੇਸ਼ ਦੇ ਕਰਕੇ ਨਾਮ ਰੂਪੀ ਨਸ਼ਾ ਕਰਨ ਲਈ ਹਜ਼ੂਰ ਨੇ ਪ੍ਰੇਰਿਤ ਕੀਤਾ ਸੀਗਾ। ਭਰਥਰੀ ਜੋਗੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦੇ ਕਰਕੇ ਐਸਾ ਨਾਮ ਦਾ ਨਸ਼ਾ ਚੜਾਇਆ, ਸਦਾ ਲਈ ਗੁਰੂ ਚਰਨਾਂ ਦਾ ਭੌਰਾ ਬਣ ਗਿਆ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਨਹੀਂ ਸੀ ਕੀਤੀ, ਔਰ ਸਾਧ ਸੰਗਤ ਜੋਗੀਆਂ ਦੇ ਪਿੱਛੇ ਲੱਗ ਕਰਕੇ, ਸਿੱਧਾਂ ਦੇ ਪਿੱਛੇ ਲੱਗ ਕੇ ਸ਼ਰਾਬ ਦੇ ਪਿਆਲੇ ਪੀ ਜਾਂਦਾ ਸੀਗਾ। ਪਰ ਜਦ ਹਜ਼ੂਰ ਦੀ ਕਿਰਪਾ ਹੋਈ, ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਮਿਲੀ, ਫਿਰ ਸਾਧ ਸੰਗਤ ਨੇ ਨਾਮ ਦਾ ਨਸ਼ਾ ਕੀਤਾ ਔਰ ਹਜ਼ੂਰ ਦੇ ਚਰਨਾਂ ਦੀ ਪ੍ਰੀਤ ਮਨ ਦੇ ਵਿੱਚ ਵੱਧ ਜਾਣਾ ਕੀਤੀ। ਐਸਾ ਜਿਹੜਾ ਭਰਥਰੀ ਜੋਗੀ ਹੈ ਨਾ, ਜਿਸ ਨੇ ਸਾਧ ਸੰਗਤ ਜੀ ਰਾਜ ਭਾਗ ਵੀ ਆਪਣਾ ਤਿਆਗ ਦਿੱਤਾ ਸੀਗਾ,
ਸਭ ਕੁਝ ਹੁੰਦਿਆਂ ਹੋਇਆਂ ਵੀ ਫਿਰ ਵੀ ਮਨ ਦੇ ਵਿੱਚ ਵੈਰਾਗ ਉਪਰਾਮਤਾ ਐਸੀ ਮਹਾਨ ਸ਼ਕਤੀ ਵਾਲਾ ਭਰਤ ਦੀ ਜੋਗੀ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਣ ਉਚਾਰਦਾ ਹੈ। ਸਦਾ ਗੁਰ ਸੰਗ ਰਹੰਤਾ ਭਗਤ ਕਾਲ ਜੀ ਉਚਾਰਨ ਕਰਦੇ ਹਨ ਜਿਹੜਾ ਸਦਾ ਹੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਸੰਗ ਰਹਿੰਦਾ, ਜੋ ਮਨ ਬਾਣੀ ਕਰਕੇ ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ। ਅਥਵਾ ਗਰੀਬਨ ਰਾਜ ਹਜੂਰ ਕਹਿੰਦੇ ਹਨ ਸਦਾ ਗੁਰ ਸੰਗ ਰਹੰਤਾ, ਆਪਣੇ ਗੁਰੂ ਗੋਰਖਨਾਥ ਦੇ ਨਾਲ ਹੁੰਦਾ ਹੋਇਆ ਮਿਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਸ ਗਾਉਂਦਾ ਹੈ। ਫਿਰ ਸਾਧ ਸੰਗਤ ਜੀ ਜਿਹੜਾ ਦੁਰਭਾਸ਼ਾ ਲਿਖੀ ਹੋਇਆ ਇਹ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਗਾਉਂਦਾ ਹੈ। ਦੁਰਭਾਸ਼ਾ ਲਿਖੀ ਸਾਧ ਸੰਗਤ ਜੀ ਇਹ ਹੈ ਤਾਂ ਭਾਵੇਂ ਮਹਾਨ ਸ਼ਕਤੀ ਵਾਲਾ ਸੀਗਾ, ਕ੍ਰਿਸ਼ਨ ਜੀ ਦਾ ਵੀ ਇਹ ਗੁਰੂ ਸੀਗਾ। ਔਰ ਸਾਧ ਸੰਗਤ ਜੀ ਇਹ ਕ੍ਰੋਧ ਬਹੁਤ ਮਨ ਦੇ ਵਿੱਚ ਛੇਤੀ ਆ ਜਾਂਦਾ ਸੀਗਾ। ਇਹਦੇ ਬਾਵਜੂਦ ਜੇਕਰ ਆਉਂਦੀ ਕਥਾ ਕਹਿੰਦੇ ਹਨ ਕਿ ਜਦੋਂ ਇਹ ਵਿਆਹ ਹੋਣ ਲੱਗਾ ਸੀ ਨਾ ਦੁਰਭਾਸ਼ਾ ਲਿਖੀ ਦਾ, ਤੇ ਸਾਧ ਸੰਗਤ ਜੀ ਉਸ ਸਮੇਂ ਇਹਦੇ ਸਹੁਰੇ ਨੇ ਵਚਨ ਕੀਤਾ, ਕਹਿਣ ਲੱਗਾ ਕਿ ਦੇਖੇ ਜੀ ਤੁਹਾਡਾ ਸੁਭਾਅ ਬੜਾ ਗੁੱਸੇਖੋਰ ਹੈ ਤੇ ਮੇਰੀ ਧੀ ਮੇਰੀ ਪੁੱਤਰੀ ਜੋ ਕੰਨਿਆ ਹੈ ਜੇ ਕਿਤੇ 100 ਗਲਤੀ ਵੀ ਕਰਦੇ ਵੀ ਤੇ ਇਹਨੂੰ ਮੁਆਫ ਕਰ ਦੇਣਾ। ਕਹਿੰਦਾ ਜੀ ਠੀਕ ਹੈ, ਚੇਤੇ ਰੱਖੀ ਗੱਲ ਆਪਣੇ ਸਹੁਰੇ ਪਿਤਾ ਦੀ। ਕਹਿਣ ਲੱਗਾ ਠੀਕ ਹੈ, ਗਿਣਦਾ ਗਿਆ 100 ਜਦੋਂ ਗਲਤੀ ਹੋ ਗਈ ਕੁਝ ਨਹੀਂ ਆਖਿਆ, 101 ਵੀ ਗਲਤੀ ਹੋਈ ਤੇ ਸਾਧ ਸੰਗਤ ਜੀ ਸ਼ਰਾਬ ਦੇ ਕਰਕੇ ਨੇ ਭਸਮ ਕਰ ਦਿੱਤਾ ਸੀ ਆਪਣੀ ਪਤਨੀ। ਇੰਨਾ ਗੁੱਸੇ ਫੁੱਲ ਸੀਗਾ ਦੁਰਭਾਸ਼ਾ ਲਿਖੀ। ਔਰ ਹਜੂਰ ਦੇ ਬਚਨ ਆਉਂਦੇ ਆ ਸਾਧ ਸੰਗਤ ਜੀ ਦੁਰਭਾਸ਼ਾ ਸਿਉ ਕਰਤ ਠਗੌਲੀ ਜਾਦਵ ਇਹ ਫਲ ਪਾਏ। ਜਾਦਵਾਂ ਦੀ ਜਿਹੜੀ ਕੁਲ ਸੀ ਨਾ ਕ੍ਰਿਸ਼ਨ ਜੀ ਦੀ, ਇਹ ਦੁਰਭਾਸ਼ਾ ਲਿਖੀ ਦੇ ਨਾਲ ਮਖੌਲ ਕਰਨੇ ਕਰਕੇ ਸਾਧ ਸੰਗਤ ਦਾ ਅੰਤ ਹੋਇਆ ਸੀਗਾ। ਕ੍ਰਿਸ਼ਨ ਜੀ ਦੇ ਗੁਰੂ ਸਨ, ਨੌਜਵਾਨ ਸ਼ਰਾਬ ਦੇ ਮਸਤੀ ਵਿੱਚ ਆ ਰਹੇ ਸਨ ਮੇਲੇ ਤੋਂ ਆਉਂਦੇ ਹੋਏ, ਤੇ ਸਾਧ ਸੰਗਤ ਇੱਕ ਜਿਹੜਾ ਪੁਰਖ ਸੀ ਨਾ ਉਹਨਾਂ ਵਿੱਚੋਂ ਜਾਦਵਾਂ ਦੀ ਕੁਲ ਦੇ ਵਿੱਚੋਂ ਆਪਣੇ ਪੇਟ ਦੇ ਉੱਪਰ ਉਹਨੇ ਬਾਟਾ ਜਿਹਾ ਬੰਨ੍ਹ ਲਿਆ, ਡੂਨਾ ਬੰਨ੍ਹ ਕੇ ਉੱਪਰ ਕੱਪੜਾ ਦੇ ਦਿੱਤਾ ਤੇ ਇਸਤਰੀਆਂ ਵਾਲੇ ਕੱਪੜੇ ਪਾ ਦਿੱਤੇ। ਆ ਕੇ ਦੁਰਭਾਸ਼ਾ ਲਿਖੀ ਨੂੰ ਮਖੌਲ ਕੀਤਾ, ਕਹਿਣ ਲੱਗੇ ਲਿਖੀ ਜੀ ਦੱਸੋ ਇਹ ਇਸਤਰੀ ਦੇ ਪੇਟੋਂ ਕੌਣ ਜੰਮੇਗਾ, ਬੱਚਾ ਇਸਤਰੀ ਜੰਮੇਗੀ ਕਿ ਜਾਂ ਇਹ ਪੁਰਖ ਜੰਮੇਗਾ, ਭਾਵ ਲੜਕਾ ਕਿ ਲੜਕੀ ਪੈਦਾ ਹੋਵੇਗਾ। ਕਿਉਂਕਿ ਉਹ ਅੰਤਰਜਾਮੀ ਸੀ, ਸ਼ਕਤੀ ਵਾਲਾ ਸੀ। ਦੇਖਿਆ ਕਿ ਮੈਨੂੰ ਮਖੌਲ ਕਰਦੇ ਪਏ ਹੈ। ਸਾਧ ਸੰਗਤ ਸ਼ਰਾਪ ਦੇ ਦਿੱਤਾ ਸੀ ਦੁਰਭਾਸ਼ਾ ਲਿਖੀ ਨੇ, ਕਹਿਣ ਲੱਗਾ ਇਹਦੇ ਪੇਟੋਂ ਉਹ ਜੰਮੂਗਾ ਜਿਹੜਾ ਤੁਹਾਡੀ ਵੰਸ਼ ਦਾ ਅੰਤ ਕਰਨ ਵਾਲਾ ਹੋਵੇਗਾ। ਸਾਧ ਸੰਗਤ ਜੀ ਸ਼ਰਾਪ ਮਨ ਵਿੱਚ ਡਰ ਧਾਰਨ ਕੀਤਾ ਕਿ ਲਿਖੀ ਦਾ ਬਚਨ ਪੂਰਾ ਹੋ ਜਾਂਦਾ, ਜੋ ਵੀ ਕਰਦਾ ਹੈ ਉਹ ਕਦੇ ਬਚਨ ਅਧੂਰਾ ਨਹੀਂ ਹੁੰਦਾ। ਡਰ ਧਾਰਨ ਕੀਤਾ ਤੇ ਫਿਰ ਕਹਿੰਦੇ ਇਹਦਾ ਖੁਰਾ ਖੋਜ ਹੀ ਮਿਟਾ ਦਿੰਦੇ ਹਾਂ। ਉਹ ਪੱਥਰ ਦੇ ਉੱਪਰ ਘਸਾ ਕੇ ਸਾਰਾ ਹੀ ਉਹ ਸਾਧ ਸੰਗਤ ਜੀ ਬਾਟਾ ਜਿਹੜਾ ਸੀ ਘਸਾ ਦਿੱਤਾ, ਤੇ ਕੇਵਲ ਛੋਟੀ ਜਿੰਨੀ ਚੁੰਝ ਜੀ ਬਚੀ ਮਾਸਾ ਜਿੰਨੀ ਹੱਥ ਦੇ ਵਿੱਚ, ਉਹ ਛੋਟੀ ਚੁੰਝ ਬਚੀ ਉਹਨੂੰ ਪਾਣੀ ਦੀ ਸੁੱਟ ਦਿੱਤਾ ਨਦੀ ਦੇ ਵਿੱਚ। ਕੀ ਹੋਇਆ ਕਿ ਸ਼ਿਕਾਰੀ ਨੇ ਜਦੋਂ ਜਾਲ ਪਾਇਆ ਸੀਗਾ ਤੇ ਮੱਛੀਆਂ ਨੂੰ ਸਾਧ ਸੰਗਤ ਫੜਿਆ, ਵਿੱਚ ਛੋਟਾ ਜਿਹਾ ਲੋਹੇ ਦਾ ਟੁਕੜਾ ਵੀ ਫਸ ਗਿਆ। ਉਹ ਸ਼ਿਕਾਰੀ ਨੇ ਜਾਲ ਕਰਕੇ ਤੀਰ ਦੇ ਅੱਗੇ ਲੋਕ ਬਣਾ ਕਰਕੇ ਲਾ ਲਿਆ, ਤੇ ਜਿਹੜਾ ਫੰਦਕ ਸੀ ਨਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਦੇ ਵਾਸਤੇ ਗਿਆ, ਤੇ ਕ੍ਰਿਸ਼ਨ ਜੀ ਦੇ ਸਾਧ ਸੰਗਤ ਜੀ ਚਰਨਾਂ ਦੇ ਵਿੱਚ ਪਦਮ ਸੀਗਾ। ਉਹ ਜਿਹੜਾ ਪਦਮ ਸੀ ਸਾਧ ਸੰਗਤ ਉਹ ਅੰਗੂਠੇ ਦੇ ਵਿੱਚ ਪਾਈ ਹੋਈ ਸੀਗੀ ਹੀਰੇ ਦੀ, ਉਹ ਚਮਕਾ ਮਾਰਦੀ ਪਈ ਸੀਗੀ। ਉਸ ਸਮੇਂ ਕਹਿੰਦੇ ਹਿਰਨ ਦੀ ਅੱਖ ਜਾਣ ਕਰਕੇ ਕਿ ਹਿਰਨ ਦੀ ਅੱਖ ਚਮਕਦੀ ਹੈ, ਤੇ ਫੰਦਕ ਨੇ ਨਿਸ਼ਾਨਾ ਬੰਨ੍ਹ ਕਰਕੇ ਉਹ ਵੀ ਤੀਰ ਦੇ ਨਾਲ ਮਾਰਿਆ। ਉਹ ਫਿਰ ਸਾਧ ਸੰਗਤ ਦੇ ਉਹ ਜਾਦਵਾਂ ਦੀ ਕੁਲ ਦਾ ਕਹਿੰਦੇ ਤਾਂ ਅੰਤ ਹੋਣਾ ਕੀਤਾ। ਇਹ ਇਸ ਲਈ ਹਜੂਰ ਕਹਿੰਦੇ ਐਸਾ ਜਿਹੜਾ ਸ਼ਕਤੀਸ਼ਾਲੀ ਕਿੰਨਾ ਵੱਡਾ ਮਹਾਨ ਦੇਖੀ ਹੋਇਆ ਹੈ, ਉਹ ਦੁਰਭਾਸ਼ਾ ਲਿਖੀ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦਾ ਜਸ ਗਾਉਂਦਾ ਹੈ। ਗੁਰੂ ਨਾਨਕ ਜਸ ਗਾਇਓ ਫਿਰ ਪੜ੍ਹ ਲਓ। ਦੂਰਬਾ ਪਰੂਰੋ ਅੰਗਰੈ। ਦੂਰਬਾ ਦੁਰਭਾਸ਼ਾ ਲਿਖੀ ਤੇ ਪਰੂਰਵ ਸਾਧ ਸੰਗਤ ਜੀ ਪਰੂਰਵ ਰਾਜਾ ਹੋਇਆ। ਇਹ ਬਹੁਤ ਪਰਮੇਸ਼ਰ ਦਾ ਨਾਮ ਜਪਿਆ ਕਰਦਾ ਸੀਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੀ ਮਹਿਮਾ ਗਾਉਂਦਾ ਸੀਗਾ। ਕਿਸੇ ਮਹਾਤਮਾ ਦੇ ਬਚਨ ਕਰਨ ਤੇ ਕਹਿ ਦਿੱਤਾ
ਕਿ ਮੈਂ 88 ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰਨਾ ਬਹੁਤ ਭਾਰੀ ਮਹਾਤਮ ਹੁੰਦਾ ਹੈ। ਫਿਰ ਆਕਾਸ਼ਬਾਣੀ ਹੋਈ ਹੈ ਪੂਰਬ ਰਾਜੇ, ਪਰਮੇਸ਼ਰ ਦੇ ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੈ। ਜੇ ਤੇਰੇ ਮਨ ਦੀ ਭਾਵਨਾ ਹੈ ਤੇ 68 ਤੀਰਥ ਇੱਥੇ ਆਪ ਆ ਕਰਕੇ ਤੇਰਾ ਇਸ਼ਨਾਨ ਕਰਾਵਣਗੇ। ਤੇ ਗਊ ਦਾ ਰੂਪ ਧਾਰਨ ਕਰਕੇ 68 ਤੀਰਥਾਂ ਨੇ ਸਾਧ ਸੰਗਤ ਜੀ ਉਹ ਚੁੱਲ੍ਹਾ ਭਰ ਦਿੱਤਾ ਸੀਗਾ ਜਿੱਥੇ ਰਾਜਾ ਇਸ਼ਨਾਨ ਕਰਦਾ ਸੀ। ਫਿਰ ਉੱਥੇ ਇਸ਼ਨਾਨ ਕੀਤਾ। ਇਹ ਉਹ ਐਸਾ ਪੂਰਬ ਰਾਜਾ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦਾ ਜਸ ਗਾਉਂਦਾ ਹੈ। ਤੇ ਸਾਧ ਸੰਗਤ ਜੀ ਅੰਗਰਾ ਇੱਕ ਲਿਖੀ ਹੋਇਆ ਐਸਾ ਮਹਾਨ ਸ਼ਕਤੀ ਵਾਲਾ ਸੀਗਾ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਇਸ ਨੇ ਵੀ ਜਸ ਜੀ ਗਾਉਣਾ ਕੀਤਾ। ਬਹੁਤ ਮਹਾਨ ਇਹ ਸਾਧ ਸੰਗਤ ਜੀ ਲਿਖੀ ਹੋਇਆ ਹੈ। ਹਜ਼ੂਰ ਕਹਿੰਦੇ ਦੁਰਭਾਸ਼ਾ ਲਿਖੀ, ਅੰਗਰਾ ਲਿਖੀ ਔਰ ਪੂਰਬ ਰਾਜਾ, ਇਹ ਜਿੰਨੇ ਵੀ ਮਹਾਨ ਸ਼ਕਤੀਆਂ ਵਾਲੇ ਤਪ ਕਰਨ ਵਾਲੇ ਹੋਏ ਹੈ, ਇਹ ਸਭ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਗਾਉਂਦੇ ਹਨ। ਗੁਰੂ ਨਾਨਕ ਜਸ ਗਾਇਓ। ਇਹਨਾਂ ਸਭ ਨੇ ਮਿਲ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਜਲ ਜਸ ਗਾਇਆ ਹੈ। ਕਲ ਜਸ ਨਾਨਕ ਗੁਰ। ਸਮਾਪਤੀ ਦੀਆਂ ਪੰਕਤੀਆਂ ਅੰਦਰ ਕੱਲ ਨਾਮੇ ਭੱਟ ਜੀ ਇਹ ਕਵੀ ਜੀ ਨੇ ਉਚਾਰਨ ਕੀਤਾ ਹੈ। ਕਹਿੰਦੇ ਹਨ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਗਰੀਬ ਨਵਾਜ ਸਤਿਗੁਰੂ ਜੀ ਦਾ ਸਭ ਤੋਂ ਉਜਲ ਸ੍ਰੇਸ਼ਟ ਜਸ ਹੈ। ਘਟ ਘਟ ਸਹਿਜ ਸਮਾਇਓ। ਘਾਟਾਂ ਦੇ ਵਿੱਚ ਸੁਤੇ ਸਿੱਧ ਹੀ ਜਾਣਨਾ ਕਰੋ ਕਿ ਸਮਾਇਆ ਹੋਇਆ ਹਰ ਘਟ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਹੈ। ਕਿਉਂਕਿ ਹਰ ਕੋਈ ਪਰਮੇਸ਼ਰ ਨੂੰ ਯਾਦ ਕਰਦਾ ਹੈ ਤੇ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਅੱਗੇ ਵਚਨ ਆਉਣੇ ਹਨ ਭੱਟ ਜਨਾਂ ਦੀ ਬਾਣੀ ਦੇ ਅੰਦਰ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਕਿ ਨਿਰਗੁਣ ਨੇ ਆਪ ਮਨੁੱਖਾ ਜਾਮੇ ਵਿੱਚ ਪ੍ਰਗਟ ਹੋਣਾ ਕੀਤਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਲਈ ਹਜ਼ੂਰ ਦੀ ਮਹਿਮਾ ਗਾਉਂਦਿਆਂ ਹੋਇਆ ਇਹ ਸਾਧ ਸੰਗਤ ਜੀ ਸਮਾਪਤੀ ਦੀਆਂ ਪੰਕਤੀਆਂ ਦੇ ਵਚਨ ਕੀਤੇ। ਕੱਲ ਭੱਟ ਜੀ ਨੇ ਘਟ ਘਟ ਸਹਿਜ ਸਮਾਇਓ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਜੋਤ ਰੂਪ ਹੋ ਕਰਕੇ ਹਰ ਇੱਕ ਘਟ ਹਿਰਦੇ ਦੇ ਅੰਦਰ ਸਮਾਏ ਹੋਏ। हे ਮਹਾਰਾਜ ਆਪ ਜੀ ਦਾ ਸਰੂਪ ਸਭ ਘਟਾਂ ਦੇ ਅੰਦਰ ਹੈ। ਘਟ ਘਟ ਮੈਂ ਹਰ ਜੋ ਬਸੈ ਸੰਤਨ ਕਹਿਓ ਪੁਕਾਰ। ਐਸਾ ਆਪ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਰੂਪ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਐਸੀ ਆਪ ਜੀ ਦੀ ਮਹਿਮਾ ਹੈ। ਸਾਧ ਸੰਗਤ ਇਹ 10 ਸਵਈਏ ਜੋ ਕੱਲ ਨਾਮੇ ਭੱਟ ਜੀ ਨੇ ਉਚਾਰਨ ਕੀਤੇ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾਉਂਦੇ ਹੋਏ ਹਨ। ਅੱਗੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਹਜ਼ੂਰ ਦਾ ਜਸ ਗਾਉਣ ਦੀ ਜੋ ਬਾਣੀ ਆਉਣੀ ਹੈ ਕੱਲ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਤੇ ਹੀ ਸਮਾਪਤੀ ਹੈ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਰਥ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸ ਲਿਆ ਜਿਉ ਹੋਵੈ ਸਾਹਿਬ ਸਿਓ ਮੇਲ।